ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ, ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸਏ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਬਲ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 30 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰਦੇ ਮਿੰਟੂ ਜੀ ਪੰਜਾਬ ਬੰਦ ਤੋਂ। ਪੰਜਾਬ ਬੰਦ ਦਾ ਜਿਹੜਾ ਸੱਦਾ ਸੀ ਕਿਸਾਨਾਂ ਵੱਲੋਂ ਦਿੱਤਾ ਗਿਆ, ਕਿਸਾਨ ਧਿਰਾਂ ਦੇ ਵੱਲੋਂ, ਉਹ ਕਹਿੰਦੇ ਕਿ ਉਸੇ ਸੱਦੇ ਦੇ ਦਰਮਿਆਨ ਪੰਜਾਬ ਮੁਕੰਮਲ ਤੌਰ ਤੇ ਬੰਦ ਰਿਹਾ। ਕਈ ਵੀਡੀਓਜ਼ ਜ਼ਰੂਰ ਘੁੰਮ ਰਹੀਆਂ ਨੇ ਮਿੰਟੂ ਜੀ, ਉਹ ਵੀ ਜ਼ਰੂਰ ਦੱਸਿਓ ਕਿ ਪੁਰਾਣੀਆਂ ਨੇ ਜਾਂ ਨਵੀਆਂ ਨੇ, ਜਿਹਦੇ ਵਿੱਚ ਕੁਝ ਥਾਵਾਂ ਦੇ ਉੱਤੇ ਜਾਂ ਇੱਕਾ ਦੁੱਕਾ ਥਾਵਾਂ ਦੇ ਉੱਤੇ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਨਾ ਬੰਦ ਕਰਨ ਬਾਰੇ, ਜਿਹੜਾ ਉਹਨਾਂ ਦੇ ਬੰਦ ਕਰਨ ਦਾ ਵਿਰੋਧ ਹੈ ਜਿਹੜਾ ਉਹ ਕੀਤਾ ਜਾ ਰਿਹਾ ਜੀ। ਦੇਖੋ ਪ੍ਰਵੀਨ ਜੀ, ਇੱਥੇ ਕਹਿ ਲਓ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਬਾਜ਼ਾਰ ਤਕਰੀਬਨ ਬੰਦ ਹੀ ਰਹਿੰਦੇ ਆ। ਉਹਦਾ ਇੱਕ ਵੱਡਾ ਕਾਰਨ ਹੈ ਕਿ ਕਾਰੋਬਾਰੀ ਡਰਦਾ ਹੁੰਦਾ ਹੈ। ਇੱਕ ਕਿਉਂਕਿ ਉਹਦੀ ਨਿਰਭਰਤਾ ਜਿਹੜੀ ਹੈ ਆਰਥਿਕਤਾ ਦੇ ਲਿਹਾਜ਼ ਨਾਲ ਦੇਖੋਗੇ ਤਾਂ ਕਿਸਾਨੀ ਤੇ ਹੈ ਹੀ ਹੈ। ਸੈਕੰਡ ਚੀਜ਼ ਕਿ ਕੱਲ ਨੂੰ ਕੋਈ ਅਭਿਨਵੀ ਨਾ ਹੋ ਜਾਵੇ। ਦੇਖੋ ਬੰਦ ਦੀ ਇਕੱਲੀ ਕਾਲ ਨਹੀਂ ਹੁੰਦੀ ਹੈ, ਇੱਥੇ ਜੇ ਤੁਸੀਂ ਵੇਖੋਗੇ ਤਾਂ ਬੰਦ ਕਰਵਾਇਆ ਵੀ ਜਾਂਦਾ। ਇੱਕ ਧਿਰ ਨਹੀਂ ਹੈ, ਅਕਸਰ ਬੰਦ ਦੀ ਕਾਲ ਕਰਨ ਵਾਲੇ ਫਿਰ ਬਾਜ਼ਾਰਾਂ ਦੇ ਵਿੱਚ ਨਿਕਲਦੇ, ਕਈ ਵਾਰ ਭੰਨ ਤੋੜ ਵੀ ਹੋ ਜਾਂਦੀ ਹੈ। ਤੁਹਾਨੂੰ ਪਤਾ ਵਾਇਲੈਂਸ ਵੀ ਜਿਸਨੂੰ ਆਪਾਂ ਕਹਿੰਦੇ ਆ ਕਿ ਹੋ ਜਾਂਦੀ ਹੈ, ਪਰ ਐਸੀ ਕੋਈ ਕਿਤੇ ਅੱਜ ਘਟਨਾ ਸੁਣੀ ਤੇ ਨਹੀਂ ਹੈ। ਪਰ ਗੱਲ ਇਹ ਆ ਕਿ ਹੁਣ ਜਦੋਂ ਇਸ ਤਰ੍ਹਾਂ ਦਾ ਮਾਮਲਾ ਬਣ ਜਾਂਦਾ ਹੈ, ਕਈ ਥਾਈਂ ਫਿਰ ਜਿਹੜੇ ਵੇਰ ਜਾਂਦੇ ਆ ਕਿ ਅਸੀਂ ਨਹੀਂ ਬੰਦ ਕਰ, ਤਾਂ ਉੱਥੇ ਕਿਤੇ ਨਾ ਕਿਤੇ ਤਲਖੀ ਵੀ ਹੋ ਜਾਂਦੀ ਹੈ। ਪਰ ਇੱਕ ਚੀਜ਼ ਹੈ, ਠੀਕ ਹੈ, ਅਸਰ ਹੈਗਾ ਸੀਗਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਬਈ ਬੰਦ ਦਾ ਪੂਰਾ ਅਸਰ ਸੀਗਾ। 7 ਵਜੇ ਮੈਂ ਵੀ ਕਿਉਂਕਿ ਡੇਲੀ ਜਾਣਾ ਜੀ ਕੰਮਕਾਰ ਦੇ ਸਿਲਸਿਲੇ ਵਿੱਚ, ਮੈਨੂੰ ਵੀ ਤੜਕੇ ਹਿਸਾਬ ਲਾ ਲਓ 6 ਵਜੇ ਉੱਠ ਕੇ ਭੱਜਣਾ ਪਿਆ। ਮੈਂ ਤੇ ਨਹਾਤਾ ਵੀ ਜਾ ਕੇ ਸ਼ਹਿਰ ਹੀ ਆ ਅੱਜ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਸੂਤੀ ਸਥਿਤੀ ਸੀ, ਕਿਉਂਕਿ 7 ਤੇ ਅੱਜ ਕੱਲ੍ਹ ਸਿਆਲਾਂ 'ਚ ਜੁੱਲੇ 'ਚ ਵੱਜ ਜਾਂਦੇ ਨੇ। ਹੁਣ 7 ਤੋਂ ਟਾਈਮ ਵੀ ਇਹਨਾਂ ਨੇ ਦਿੱਤਾ ਹੋਇਆ 4 ਦਾ, ਮਤਲਬ ਕਿ 7 ਤੇ 5 12, ਯਾਨੀ 5 ਘੰਟੇ ਉਹ ਤੇ 4 ਉਹ ਲਾ ਲਓ, 9 ਘੰਟਿਆਂ ਦਾ। ਤਾਂ ਅੱਜ ਕੱਲ੍ਹ ਸਿਆਲਾਂ 'ਚ ਹੁਣ ਤੁਸੀਂ ਦੇਖੋ, ਜੇ 7 ਵਜੇ ਦਾ ਕੋਈ ਫਸਿਆ ਯਾਤਰੂ 4 ਵਜੇ ਤੁਰੂਗਾ ਤੇ ਗਾਂ ਟਿਕਾਣੇ ਕਦੋਂ ਲੱਗੂਗਾ? ਧੁੰਦ ਪੈ ਗਈ ਆ। 7 7:30 ਮੈਂ ਆਇਆ ਖੇਡ ਕੇ, ਉਦੋਂ ਧੁੰਦ ਪੈ ਗਈ ਸੀ। ਇਹ ਚੀਜ਼ਾਂ ਜਿਹੜੀਆਂ ਉਹ ਥੋੜੀਆਂ ਕਹਿ ਲਓ ਕਿ ਤਕਲੀਫਦਾਇਕ ਹੈਗੀਆਂ ਲੋਕਾਂ ਵਾਸਤੇ। ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਵਾਰੀ ਫੇਰ ਲੋਕਾਂ ਨੇ ਇਸ ਬੰਦ ਨੂੰ ਕਾਮਯਾਬ ਤੇ ਕਰ ਦਿੱਤਾ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੀਡੀਓ ਕੁਝ ਤੁਹਾਡੇ ਤੱਕ ਪਹੁੰਚੀਆਂ ਹੋਣੀਆਂ, ਕੋਈ ਸਾਡੇ ਤੱਕ ਵੀ ਪਹੁੰਚੀਆਂ ਨੇ ਕਿ ਬਹੁਤ ਥਾਵਾਂ ਤੇ ਕੀ ਕਿ ਹਰੇਕ ਥਾਂ ਤੇ ਲੋਕਾਂ ਦੇ ਨਾਲ ਕਿਸਾਨ ਆਗੂਆਂ ਦੀ ਤਲਖੀ ਹੋਈ ਹੈ। ਕਿਉਂਕਿ ਲੋਕ ਖੱਜਲ ਹੁੰਦੇ ਨੇ, ਕੋਈ ਬਾਜ਼ਾਰ ਆਉਂਦਾ ਤਾਂ ਉੱਥੇ ਕਹਿ ਦਿੱਤਾ ਜਾਂਦਾ ਬੰਦ ਹੈ ਜੀ, ਬੰਦ ਹੈ। ਜੇ ਕੋਈ ਮੰਨ ਲਓ ਹੁਣ ਪਿੰਡਾਂ ਵਿੱਚ ਦੀ ਕੋਈ ਸਵਾਰੀ ਕੱਢਦਾ ਤੇ ਉੱਥੇ ਵੀ ਉਹ ਅੱਜ ਕੱਲ ਰੋਕਣ ਵਾਲੇ ਬੰਦੇ ਖਲੋ ਜਾਂਦੇ ਨੇ ਕਿ ਤੁਸੀਂ ਇੱਧਰ ਵੀ ਨਾ ਆਓ। ਇਸ ਵਾਸਤੇ ਸਮੱਸਿਆਵਾਂ ਹੈਗੀਆਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਗੱਲ ਇਹ ਆ ਕਿ ਮੇਰਾ ਤੇ ਸਵਾਲ ਸ਼ੁਰੂ ਤੋਂ ਹੀ ਸੀਗਾ ਪੰਧੇਰ ਨੂੰ ਕਿ ਬਈ ਇਹਦੇ ਤੋਂ ਆਪਾਂ ਹੁਣ ਹਾਸਲ ਕੀ ਕਰਨਾ, ਕੀ ਹਾਸਲ ਕੀਤਾ? ਚਲੋ ਬੰਦ ਕਾਮਯਾਬ ਹੋਇਆ, ਪੰਧੇਰ ਦੱਸ ਦੇਵੇ ਕਿ ਇਹਦੇ ਤੋਂ ਕੀ ਹਾਸਲ ਹੁੰਦਾ। ਬਈ ਮੰਨ ਲਓ ਪ੍ਰਵੀਨ ਜੀ, ਮੈਂ ਇੱਕ ਛੋਟੀ ਜਿਹੀ ਮਿਸਾਲ ਦੇਣਾ। ਮੇਰੀ
ਪਿੰਡ ਦੇ ਨਾਲ ਅੜ ਫਸਿਆ ਹਾਂਜੀ ਹਾਂਜੀ ਤੇ ਮੈਂ ਉੱਠ ਕੇ ਕਹਾਂ ਕਿ ਮੈਂ ਆਪਦੇ ਘਰ 'ਚ 5-7 ਖੂਹ ਪੁੱਟਦੇ ਨੇ 40-40 ਫੁੱਟ ਦੇ, ਹੂੰ ਤੇ ਮੈਨੂੰ ਦੱਸੋ ਕਿ ਹੂੰ ਇਹਦੇ ਨਾਲ ਪਿੰਡ ਦਾ ਮੈਂ ਕੀ ਵਿਗਾੜ ਲੂੰਗਾ ਵੀ? ਸਹੀ 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 ਬਿਲਕੁਲ ਸਹੀ ਮਤਲਬ ਕਿ ਬੰਦ ਅਸੀਂ ਆਪਣਾ ਕਰ ਰਹੇ ਹਾਂ 1000 ਕਰੋੜ ਦਾ, 1200 ਕਰੋੜ ਦਾ, ਜਾਂ ਐਦੋਂ ਵੀ ਵੱਧ ਦਾ ਹੋ ਸਕਦਾ ਕਿ ਨੁਕਸਾਨ ਇੱਕ ਦਿਨ ਦਾ ਹੁੰਦਾ ਹੋਵੇ। ਹੂੰ ਜਿਹੜੀ ਇਕਨੋਮੀ ਸਾਡੀ ਰਸਾਤਲ ਚ ਅੱਗੇ ਗਈ ਹੋਈ ਆ, ਅਸੀਂ ਹੋਰ ਪਤਾ ਨਹੀਂ ਕਿੱਥੇ ਲੈ ਕੇ ਜਾਣਾ ਚਾਹੁੰਦੇ ਹਾਂ। ਦੂਜੀ ਗੱਲ ਇਹ ਆ ਕਿ ਦੇਖੋ, ਇੱਕ ਅਹਿਮ ਮੀਟਿੰਗ ਹੋਈ ਆ, ਜਿਹੜੀ ਉਹ ਜਿੰਨਾ ਕੁ ਮੈਨੂੰ ਪਤਾ ਲੱਗਿਆ ਕਿ ਸਿਕਿਉਰਿਟੀ ਨੂੰ ਇਹਨਾਂ ਨੇ ਕਿਹਾ ਕਿ ਚੌਕਸ ਰਹੋ ਜੀ, ਕਿਉਂਕਿ 31 ਤੱਕ ਡੱਲੇਵਾਲ ਨੂੰ ਇਲਾਜ ਦੇਣ ਦਾ ਹੁਕਮ ਸੀਗਾ ਨਾ ਸੁਪਰੀਮ ਕੋਰਟ ਦਾ। ਹੂੰ ਇਹਨਾਂ ਨੇ ਇੱਕ ਮਤਲਬ ਕਿ ਸਾਂਝੀ ਬੈਠਕ ਕੀਤੀ ਆ, ਉਹਦੇ ਵਿੱਚ ਜੋ ਸਿਕਿਉਰਿਟੀ ਫੋਰਸਸ ਨੇ ਉਹਨਾਂ ਨੂੰ ਅਲਰਟ ਤੇ ਰਹਿਣ ਵਾਸਤੇ ਕਿਹਾ। ਤੇ ਤੁਸੀਂ ਸ਼ਾਇਦ ਦੇਖਿਆ ਹੋਣਾ ਕਿ ਅੱਜ ਡੱਲੇਵਾਲ ਸਾਹਿਬ ਜਿਹੜੇ ਆ ਉਹ ਅਪੀਲ ਵੀ ਕਰ ਰਹੇ ਸੀਗੇ ਕਿ ਵੱਡੀ ਗਿਣਤੀ 'ਚ ਖਨੌਰੀ ਪਹੁੰਚੋ। ਹੁਣ ਸਰਵਣ ਸਿੰਘ ਪੰਧੇਰ ਹੋਰੀ ਵੀ ਕਹਿ ਰਹੇ ਆ ਕਿ ਖਨੌਰੀ ਪਹੁੰਚੋ ਤਗੜੇ ਹੋ ਕੇ। ਤੁਸੀਂ ਮੈਨੂੰ ਦੱਸੋ ਪ੍ਰਵੀਨ ਜੀ, ਫਿਰ ਜਦੋਂ ਖਨੌਰੀ ਸਟਰੈਂਥ ਇਕੱਠੀ ਕਰਨ ਦੀ ਜ਼ਰੂਰਤ ਹੈ ਤਾਂ ਫਿਰ ਆਹ ਚੀਜ਼ ਨਾਲ ਮੈਂ ਆਹੀ ਤੇ ਸਵਾਲ ਚੁੱਕਿਆ ਸੀਗਾ ਨਾ ਐਕਸ਼ਨ ਪ੍ਰੋਗਰਾਮ ਤੇ। ਜੀ ਜੀ ਹੁਣ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਬੰਦੇ ਅੱਜ 10 ਘੰਟੇ 12 ਘੰਟੇ ਜਾਂ ਜਿੰਨਾ ਸਮਾਂ ਵੀ ਖੱਜਲ ਹੁੰਦੇ ਰਹੇ ਜਾਂ ਸੜਕਾਂ ਤੇ ਬੈਠੇ ਬੰਦ ਕਰਵਾਉਣ ਵਾਸਤੇ, ਹਾਂਜੀ ਉਹ ਯਕਦਮ ਹੁਣ ਸ਼ਾਮੀ ਕਿੱਦਾਂ ਹੁੰਦਾ? ਮਤਲਬ ਕਿ ਕੋਈ ਤੁਹਾਨੂੰ ਲੀਡਰਸ਼ਿਪ ਦੀ ਕੋਈ ਸੈਂਸ ਲੱਗਦੀ ਹੈ ਇਹ ਕਿ ਤੁਸੀਂ ਇੱਕ ਪਾਸੇ, ਮੈਂ ਤੁਹਾਨੂੰ ਕੀ ਕਹਿੰਦਾ ਸੀਗਾ ਵਾਰ-ਵਾਰ ਕਿ ਮਰਨ ਵਰਤ ਦੇ ਨਾਲ ਦੂਸਰਾ ਐਕਸ਼ਨ ਪ੍ਰੋਗਰਾਮ, ਇਹ ਸਮਝ ਤੋਂ ਪਰੇ ਆ ਸਾਡੀ ਤੋਂ। ਹੁਣ ਉਹਨਾਂ ਨੇ ਹੋ ਸਕਦਾ ਕਿ ਅੱਜ ਰਾਤ ਨੂੰ ਕੋਈ ਕਾਰਵਾਈ ਪਾਉਣੀ ਹੋਵੇ, ਹੁਣ ਇਹ ਬੰਦੇ ਬੁਲਾ ਰਹੇ ਤੇ ਬੰਦੇ ਤੇ ਥੱਕੇ ਟੁੱਟੇ 4-5 ਵਜੇ ਤੁਹਾਨੂੰ ਦੱਸਣ ਦੇ ਵੀ ਸੜਕਾਂ ਤੋਂ ਉੱਠ ਕੇ ਘਰਾਂ ਨੂੰ ਗਏ ਨੇ ਜੀ। ਤੇ ਜਿਹੜੇ ਪਹਿਲਾਂ ਹੀ ਇਸ ਮਾਰ ਦੇ ਮਾਰੇ ਪਏ ਆ ਕਿ ਚੌਥੇ ਦਿਨ ਬੰਦ, ਉਹ ਕਿਵੇਂ ਭੱਜ ਕੇ ਚਲੇ ਜਾਣਗੇ ਉਧਰ? ਸਮਝ ਤੋਂ ਪਰੇ ਹੈ ਜੀ ਜੋ ਹੋ ਰਿਹਾ। ਪਰ ਇਹ ਗੱਲ ਬਿਲਕੁਲ ਸਾਫ਼ ਹੈ, ਸਪਸ਼ਟ ਹੈ, ਮੇਰੇ ਤੱਕ ਵੀ ਜਾਣਕਾਰੀ ਹੈਗੀ ਆ ਕਿ ਇਹਨਾਂ ਨੇ ਇੱਕ ਮੀਟਿੰਗ ਕਰਕੇ, ਹਾਈ ਲੈਵਲ ਦੀ ਮੀਟਿੰਗ ਸੀ, ਤਾਂ ਸਿਕਿਉਰਿਟੀ ਫੋਰਸਸ ਨੂੰ ਇਹਨਾਂ ਨੇ ਚੌਕਸ ਰਹਿਣ ਦਾ ਹੁਕਮ ਦਿੱਤਾ ਸੀਗਾ। ਬਾਕੀ ਵੇਖੋ ਅੱਜ ਉੱਥੇ ਕਾਫੀ ਹਿਲਜੁਲ ਸੀਗੀ ਬਾਰਡਰ ਤੇ, ਕੀ ਕਰਦੇ ਆ ਕੀ ਨਹੀਂ ਕਰਦੇ। ਸੁਣਵਾਈ ਮੇਰੇ ਖਿਆਲ ਦੇ ਨਾਲ 31 ਤੱਕ ਇਹਨਾਂ ਨੇ ਕਿਹਾ ਸੀਗਾ, ਸੁਪਰੀਮ ਕੋਰਟ 'ਚ ਮੁੜ ਤੋਂ ਸੁਣਵਾਈ ਹੋਏਗੀ। ਤਾਂ ਹਾਂ, ਇਹ ਮੈਂ ਕਹਿ ਸਕਦਾ ਕਿ ਬੰਦ ਰਿਹਾ ਮੁਕੰਮਲ ਤੌਰ ਤੇ ਪੰਜਾਬ, ਇਹਦੇ 'ਚ ਕੋਈ ਸ਼ੱਕ ਨਹੀਂ। ਸੜਕੀ ਆਵਾਜਾਈ, ਰੇਲ ਆਵਾਜਾਈ ਸਭ ਕੁਝ ਬੰਦ ਸੀ, ਅਦਾਰੇ ਬੰਦ ਸਨ। ਵੈਸੇ ਕੁਝ ਛੁੱਟੀਆਂ ਵੀ ਚੱਲ ਰਹੀਆਂ ਨੇ, ਪਰ ਮਤਲਬ ਗੱਲ ਉੱਥੇ ਹੀ ਖਲੋਂਦੀ ਆ ਕਿ ਇਦਾਂ ਦੇ ਐਕਸ਼ਨ ਪ੍ਰੋਗਰਾਮ ਜਿਹੜੇ ਆ ਉਹ ਅਸੀਂ ਕਰਕੇ ਆਪਣੇ ਪੰਜਾਬ ਦੇ ਵਿੱਚ ਕੀ ਨਰਿੰਦਰ ਮੋਦੀ ਹੋਰਾਂ ਤੇ ਦਬਾਅ ਬਣਾਉਣ 'ਚ ਕਾਮਯਾਬ ਹੋਵਾਂਗੇ? ਇਹ ਇੱਕ ਪ੍ਰਸ਼ਨ ਜਿਹੜਾ ਉਹ ਲੀਡਰਸ਼ਿਪ ਅੱਗੇ ਬਣਦਾ ਹੈ। ਦਬਾਅ ਤਾਂ ਜੀ ਮਿੰਟੂ ਜੀ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਇੱਕ ਬੰਦਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਦਬਾਅ ਕੋਈ ਉਹਨਾਂ ਦਾ ਮਹਿਸੂਸ ਹੁੰਦਾ, ਕੋਈ ਉਹਨਾਂ ਦੀ ਗੱਲਬਾਤ ਦੇ ਵਿੱਚ ਜਾਂ ਕੋਈ ਉਹ ਕਦੇ ਉਹਨਾਂ ਨੇ ਡਾਇਲੌਗ ਦਾ ਕੋਈ ਰਾਹ ਖੋਲਿਆ ਉਹਨਾਂ ਨੇ? ਨਹੀਂ, ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਉਹ ਨਹੀਂ ਆਉਣਗੇ, ਗੱਲਬਾਤ ਵਾਲੇ ਰਸਤੇ ਤੇ ਨਹੀਂ ਆਉਣਗੇ। ਉਹਦਾ ਇੱਕ ਵੱਡਾ ਕਾਰਨ ਹੈ ਨਾ, ਵੱਡਾ ਕਾਰਨ ਇਹ ਹੈ ਕਿ ਐਸਕੇਐਮ ਵਰਗਾ ਇੱਕ ਧੜਾ ਜਿਹੜਾ ਉਹ ਇਹਨਾਂ ਦੇ ਨਾਲ ਸਹਿਮਤ ਨਹੀਂ ਹੈ। ਬਿਲਕੁਲ। ਤੇ ਇਹ ਬਿਲਕੁਲ ਮਿੰਟੂ ਜੀ, ਹਾਂਜੀ, ਇਹ ਮਿੰਟੂ ਜੀ ਬਹੁਤ ਵਾਜਬ ਪੁਆਇੰਟ ਹੈ ਤੇ ਸਾਰੇ ਪੰਜਾਬੀ ਤਕਰੀਬਨ ਇਹ ਤਾਂ ਚਲੋ ਚੁੰਝ ਚਰਚਾ ਤੇ ਇੱਕ ਚੱਲ ਹੀ ਪੈਂਦੀ ਹੈ ਪਿੰਡਾਂ ਦੇ ਵਿੱਚ ਵੀ, ਆਮ ਲੋਕਾਂ ਦੇ ਵਿੱਚ ਵੀ ਆਪਾਂ ਕਿੰਨਾ ਕੁ ਚਿਰ ਹੁਣ ਇੱਥੇ ਬੰਦ ਦੇ ਸੱਦੇ ਦੇ ਕੇ ਜਾਂ ਕਿ ਕੁਛ ਕਰਕੇ ਆਪਾਂ ਆਪਦਾ ਨੁਕਸਾਨ ਕਰਾਂਗੇ। ਆਖਿਰ ਨੂੰ ਤਾਂ ਆਪਾਂ ਨੂੰ ਉਧਰ ਨੂੰ ਤਾਂ ਜਾਣਾ ਹੀ ਪੈਣਾ ਨਾ, ਜੇ ਆਪਣੀਆਂ ਮੰਗਾਂ। ਜੀ ਬਿਲਕੁਲ, ਹਾਂਜੀ, ਆਹੋ ਠੀਕ ਹੈ ਜੀ ਤੁਹਾਡੀ ਗੱਲ, ਪਰੰਤੂ ਇਹ ਆ ਨਾ ਕਿ ਹੁਣ ਉਹਨਾਂ ਨੇ ਤੇ ਕਹਿ ਲਓ ਕਿ ਇਹਨਾਂ ਨੂੰ ਘੇਰ ਕੇ ਉੱਥੇ ਬਿਠਾ ਰੱਖਿਆ, ਉਹ ਅੱਗੇ ਵਧਣ ਹੀ ਨਹੀਂ ਦਿੰਦੇ। ਤਾਂ ਤੁਹਾਡੇ ਕੋਲ ਹੁਣ ਅਗਲੀ ਸਟ੍ਰੈਟਜੀ ਕੀ ਹੈ ਜੀ? ਜੀ ਤੁਹਾਡੇ ਕੋਲ ਇਸ ਤੋਂ ਇਲਾਵਾ ਦੂਜਾ ਬਦਲ ਕੀ ਹੈ? ਕਿਸ ਤਰ੍ਹਾਂ ਤੁਸੀਂ ਕੇਂਦਰ ਸਰਕਾਰ ਦੇ ਨਾਲ, ਹੁਣ ਕੇਂਦਰ ਸਰਕਾਰ ਨੂੰ ਗੁੱਟੋ ਫੜ ਕੇ ਤਾਂ ਤੁਸੀਂ ਟੇਬਲ ਤੇ ਲਿਆ ਨਹੀਂ ਸਕਦੇ ਨਾ। ਬਿਲਕੁਲ। ਤਾਂ ਇੱਕ ਤਾਂ ਹੈ ਨਹੀਂ ਹੈ ਐਕਸ਼ਨ ਪ੍ਰੋਗਰਾਮਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਪ੍ਰਵੀਨ ਜੀ ਆਪਾਂ ਵੇਖੀਏ ਤਾਂ ਜਿਵੇਂ ਮੈਂ ਕਿਹਾ ਕਿ ਸਵਾਲ ਹੈਗੇ ਆ। ਸੋ ਇਸ ਵਾਸਤੇ ਬਹੁਤ ਬਹੁਤ ਮੁਸ਼ਕਲ ਹੈ ਨਰਿੰਦਰ ਮੋਦੀ ਦੇ ਸਾਹਮਣੇ ਵੈਸਾ ਦਿੱਲੀ ਵਾਲਾ ਅੰਦੋਲਨ ਜਿਹੜਾ ਆਪਾਂ ਅੱਗੇ ਦੇਖਿਆ ਸੀ, ਵੈਸਾ ਅੰਦੋਲਨ ਖੜਾ ਕਰਨਾ ਉਹ ਹੀ ਇੱਕ ਚੈਲੰਜ ਬਣ ਗਿਆ। ਬਿਲਕੁਲ।
ਇੱਧਰ ਕਾਂਗਰਸੀ ਪ੍ਰਧਾਨ ਸਾਹਿਬ ਕਹਿ ਰਹੇ ਆ, ਕਹਿੰਦੇ 2027 ਤਾਂ ਸਾਡਾ ਪੱਕਾ ਹੀ ਆ, ਵੱਟ ਤੇ ਹੀ ਹੈ ਕੰਮ। ਵੇਖੋ, ਹਰੇਕ ਨੂੰ ਗੱਲ ਕਹਿਣ ਦਾ ਜਾਂ ਸੁਪਨੇ ਲੈਣ ਦਾ ਅਧਿਕਾਰ ਹੈਗਾ ਹੈ, ਤੇ ਉਹ ਕਦੇ ਵੀ ਕਿਸੇ ਵੇਲੇ ਵੀ ਕੁਝ ਵੀ ਇਦਾਂ ਦਾ ਬੋਲ ਸਕਦਾ ਹੈ। ਦੇਖੋ, ਇਹਨਾਂ ਨੇ ਕਿਹਾ ਕਿ ਵੜਿੰਗ ਸਾਹਿਬ ਨੇ ਬਈ 2024 ਇਲੈਕਸ਼ਨ ਦਾ ਸਾਲ ਰਿਹਾ, ਹਰ ਇਲੈਕਸ਼ਨ ਦੇ ਵਿੱਚ ਪਾਰਟੀ ਮਜ਼ਬੂਤ ਹੋ ਕੇ ਉੱਭਰੀ ਆ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬਈ ਦੇਖੋ, ਅਸੀਂ ਲੋਕ ਸਭਾ ਦੀਆਂ 7 ਸੀਟਾਂ ਜਿੱਤੀਆਂ, ਹਾਲਾਂਕਿ ਜ਼ਿਮਨੀ ਚੋਣਾਂ ਤੇ ਤੁਹਾਨੂੰ ਪਤਾ ਹੀ ਆ ਕਾਂਗਰਸ 3 ਹਾਰ ਗਈ ਸੀਗੀ ਜਿਹੜੀਆਂ ਲਾਸਟ ਤੇ ਹੋਈਆਂ। ਤਾਂ ਇਹ ਜੋ ਕਹਿ ਰਹੇ ਆ ਕਿ 2027 ਜਿਹੜਾ ਹੈ ਨਾ, ਉਹ ਪੰਜਾਬ ਦੀ ਕਾਂਗਰਸ ਦਾ ਹੀ ਬੜਾ ਹੋਏਗਾ। ਮਤਲਬ ਦੇਖੋ, ਉਹ ਕੀ ਕਹਿ ਰਹੇ ਆ ਕਿ ਅਸੀਂ ਮਜ਼ਬੂਤ ਹੋ ਰਹੇ ਹਾਂ, ਡੇ ਬਾਏ ਡੇ ਅਸੀਂ ਤੇਜ਼ੀ ਨਾਲ ਵੱਧ ਰਹੇ ਹਾਂ, ਤਾਂ 2027 ਦੇ ਵਿੱਚ ਅਸੀਂ ਜਿਹੜੇ ਹੈ ਉਹ ਇੱਥੇ ਚਮਤਕਾਰ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਕਿ ਹਾਈ ਕਮਾਨ ਕੁਝ ਹਿਲਜੁਲ ਵੀ ਕਰੇਗਾ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ। ਵੜਿੰਗ ਸਾਹਿਬ, ਹੋ ਸਕਦਾ ਕਿ ਵੜਿੰਗ ਸਾਹਿਬ ਵੀ ਬਦਲੇ ਜਾ, ਹੋ ਸਕਦਾ ਇਹ ਵੀ। ਤਾਂ ਦੂਜੇ ਪਾਸੇ ਜੇ ਤੁਸੀਂ ਦੇਖੋਗੇ, ਠੀਕ ਆ ਕਿ ਕਾਂਗਰਸ ਜਿਹੜੀ ਆ ਉਹ ਖੱਟੇ ਮਿੱਠੇ ਤਜਰਬੇ ਲੈ ਕੇ ਚੱਲ ਰਹੀ ਆ, ਕੁਝ ਖੱਟੇ ਨੇ ਕੁਝ ਮਿੱਠੇ ਨੇ। ਤਾਂ ਓਵਰਆਲ ਜੇ ਤੁਸੀਂ ਆਹ ਇਲੈਕਸ਼ਨ ਵੀ ਵੇਖੋਗੇ, ਮੈਂ ਇਸ ਨੂੰ ਕੋਈ ਕਾਂਗਰਸ ਦੀ ਬੁਰੀ ਪਰਫਾਰਮੈਂਸ ਨਹੀਂ ਕਹਾਂਗਾ ਕਿ ਕਾਂਗਰਸ ਲੜੀ ਹੈ ਤਾਂ ਉਸਨੇ ਆਮ ਆਦਮੀ ਪਾਰਟੀ ਨੂੰ ਬਹੁਤ ਬੁਰੀ ਤਰ੍ਹਾਂ 5 ਨਿਗਮਾਂ ਦੇ ਵਿੱਚ ਫਸਾਇਆ ਸੀ। ਹਾਲਾਂਕਿ 5ਵਾਂ ਨਿਗਮ ਜਿਹੜਾ ਉਹ ਜਿੱਤ ਗਿਆ ਪਟਿਆਲੇ ਵਾਲਾ, ਉਹ ਆਪਾਂ ਅਪਵਾਦ ਛੱਡ ਦਿੰਦੇ ਆ। ਕਿਉਂਕਿ ਉੱਥੇ ਜੋ ਹੋਇਆ ਉਹ ਸਭਨਾਂ ਨੂੰ ਪਤਾ ਹੈ ਜੀ। ਹੁਣ ਜੇ ਆਪਾਂ ਦੇਖੀਏ ਤਾਂ ਕਾਂਗਰਸ ਦੀ ਜਿਹੜੀ ਸਮੱਸਿਆ, ਚਲੋ ਇਹ ਤੇ ਪ੍ਰਧਾਨ ਜੀ ਨੇ ਕਹਿਣਗੇ ਜਿਹੜੀ ਸਮੱਸਿਆ ਹੈ ਬੇਸਿਕਲੀ ਪੰਜਾਬ ਕਾਂਗਰਸ ਦੀ ਸਮੱਸਿਆ ਇੱਥੋਂ ਸ਼ੁਰੂ ਹੁੰਦੀ ਆ ਕਿ ਇੱਥੇ ਤਕਰੀਬਨ ਕਹਿ ਲਓ ਕਿ 8-10 ਇਹਨਾਂ ਦੇ ਮੁੱਖ ਮੰਤਰੀ ਜਿਹੜੇ ਆ ਉਹ ਤਿਆਰ ਬੈਠੇ ਆ। ਹਾਂਜੀ, ਬਿਲਕੁਲ ਸਹੀ। ਉਹ ਇੱਕ ਦੂਜੇ ਤੇ ਗੇਮਾਂ ਪਾ ਜਾਂਦੇ ਆ। ਮਤਲਬ ਕਿ ਜੇ ਆਪਾਂ ਹੁਣ ਵੇਖੀਏ, ਅੱਗੇ ਵੀ ਸ਼ਾਇਦ ਗੱਲ ਮੈਂ ਕੀਤੀ ਹੋਵੇ, ਤਾਂ ਦੇਖੋ ਹੁਣ ਤੁਸੀਂ ਬਾਜਵਾ ਤੇ ਵੜਿੰਗ ਸਾਹਿਬ ਦੀ ਨੇੜਤਾ ਹੋ ਗਈ, ਚੰਨੀ ਸਾਹਿਬ ਤੇ ਆਸ਼ੂ ਸਾਹਿਬ ਦੀ ਉਹਨਾਂ ਦੀ ਜੋੜੀ ਬਣਦੀ ਨਜ਼ਰ ਆ ਰਹੀ ਹੈ। ਤਾਂ ਜੇ ਤੁਸੀਂ ਦੇਖੋਗੇ ਉਧਰੋਂ ਸੁਖੀ ਰੰਧਾਵਾ ਜੀ ਵੀ ਹੈਗੇ। ਤਾਂ ਇਸ ਕਰਕੇ ਮਤਲਬ ਕਿ ਕਾਂਗਰਸ ਦੀ ਜਿਹੜੀ ਇਹ ਖੇਮਾਬੰਦੀ ਆ, ਧੜੇਬੰਦੀ ਆ ਜਿਹੜੀ, ਉਹ ਇਹਦਾ ਨੁਕਸਾਨ ਕਰਦੀ। ਨਵਜੋਤ ਸਿੰਘ ਸਿੱਧੂ ਹਾਲੇ ਆਪਾਂ ਗਿਣਿਆ ਨਹੀਂ ਜੀ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ। ਤਾਂ ਇਸ ਤਰ੍ਹਾਂ ਮਤਲਬ ਕਿ ਜੇ ਦੇਖੀਏ ਤਾਂ ਓਵਰਆਲ ਕਾਫੀ ਜ਼ਿਆਦਾ ਇਹੀ ਸਮੱਸਿਆ ਜਿਹੜੀ ਹੈ ਨਾ, ਉਹ ਇਹਨਾਂ ਨੂੰ ਫੇਸ ਕਰਨੀ ਪੈਂਦੀ। ਜੇ ਇਸ ਚੀਜ਼ ਤੋਂ ਉੱਪਰ ਜਾਂਦੇ ਆ ਤਾਂ ਮੇਰੇ ਖਿਆਲ ਦੇ ਨਾਲ ਕੋਈ ਇਹ ਅਸੰਭਵ ਗੱਲਾਂ ਵੀ ਨਹੀਂ ਹੁੰਦੀਆਂ, ਕਿਉਂਕਿ ਅਕਾਲੀ ਦਲ ਬਾਦਲ ਵਾਸਤੇ ਸੰਕਟ ਘੱਟ ਨਹੀਂ ਰਹੇ। ਸੋ ਲਿਹਾਜ਼ਾ ਜਿਹੜੀ ਹੁਣ ਜੇ ਆਪਾਂ ਦੇਖੀਏ ਤਾਂ ਆਮ ਆਦਮੀ ਪਾਰਟੀ ਤੋਂ ਇਲਾਵਾ ਕੋਈ ਧਿਰ ਬਚਦੀ ਹੈ ਤਾਂ ਕਾਂਗਰਸ ਜਾਂ ਭਾਜਪਾ ਦਾ ਹਾਲੇ ਇਸ ਮੌਕੇ ਤੇ ਵੇਖੀਏ ਤੇ ਭਵਿੱਖ ਕੋਈ ਇਹਨਾਂ ਠੋਸ ਨਹੀਂ ਹੈ। ਬਾਅਦ ਚ ਕੀ ਹੁੰਦਾ ਦੇਖਦੇ ਆ। ਪਰ ਕਾਂਗਰਸ ਨੂੰ ਪਹਿਲਾਂ ਆਪਣੇ ਘਰ 'ਚ ਆਪਣੀ ਜਿਹੜੀ ਇਹਨਾਂ ਦੀ ਹਮੇਸ਼ਾ ਕਲੇਸ਼ਬਾਜ਼ੀ ਰਹਿੰਦੀ ਆ, ਉਹਦੇ ਤੋਂ ਪਾਰ ਪਾਉਣਾ ਪਊਗਾ। ਬਾਕੀ 2027 ਵੀ ਜਿਹੜਾ ਹੁਣ ਬਹੁਤਾ ਦੂਰ ਨਹੀਂ ਰਹਿ ਗਿਆ, ਲੱਗ ਜਾਊਗਾ ਪਤਾ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹੋ ਆ ਕਿ ਆਮ ਆਦਮੀ ਪਾਰਟੀ ਰਹਿੰਦਾ ਸਮਾਂ ਕਿੱਦਾਂ ਦਾ ਪਰਫਾਰਮ ਕਰਦੀ ਆ। ਤੁਸੀਂ ਦੇਖੋ ਨਾ, ਉਹਨਾਂ ਦੇ ਕੋਲ ਹਾਲੇ ਵੀ ਹੱਥ 'ਚ ਪੱਤੇ ਹੈਗੇ ਆ। ਦਿੱਲੀ 'ਚੋਂ ਕੀ ਕਰਦੇ ਆ, ਅੱਜ ਉਹਨਾਂ ਨੇ ਪੁਜਾਰੀਆਂ ਤੇ ਗ੍ਰੰਥੀਆਂ ਨੂੰ ਕਹਿੰਦੇ ਜੀ ਅਸੀਂ 18,000 ਰੁਪਏ ਦੇਵਾਂਗੇ ਸ਼ਾਇਦ। ਪਰ ਉਹਦੇ ਵਿੱਚ ਤੁਸੀਂ ਦੇਖੋ ਇਹਨਾਂ ਦੀ ਪੋਲਿਟਿਕਸ ਕਿ ਮੌਲਵੀ ਛੱਡ ਦਿੱਤੇ, ਪਾਦਰੀ ਛੱਡ ਦਿੱਤੇ। ਤਾਂ ਯਾਨੀ ਉਹ ਬਿਲਕੁਲ ਅਖੀਰ ਤੇ ਆ ਕੇ ਇਸ ਤਰ੍ਹਾਂ ਦੇ ਐਲਾਨ ਕਰ ਰਹੇ। ਹੋ ਸਕਦਾ ਕਿ ਪੰਜਾਬ ਵਿੱਚ ਵੀ 6 ਮਹੀਨੇ ਜਾਂ 3 ਮਹੀਨੇ ਪਹਿਲਾਂ ਉਹ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਕੱਢਣਗੇ ਤਾਂ ਕਿੰਨੇ ਕੁ ਜੱਚਦੇ, ਕਿੰਨੇ ਕੁ ਮਤਲਬ ਕਿ ਫੱਬਦੇ ਦਾ, ਜਿਵੇਂ ਆਪਾਂ ਕਹਿੰਦੇ ਹੁੰਦੇ ਫਲਾਣੇ ਦਾ ਦਾ ਫੱਬ ਗਿਆ, ਉਹ ਕਿੰਨੇ ਕੁ ਜੱਚਦੇ ਫੱਬਦੇ ਆ, ਫਿਰ ਉਸ ਤੋਂ ਬਾਅਦ ਪਤਾ ਲੱਗੇਗਾ। ਬਾਕੀ ਕਾਂਗਰਸ ਜੇ ਮਜ਼ਬੂਤ ਹੋ ਕੇ ਲੜਦੀ ਆ ਤਾਂ ਮੈਂ ਜਿਵੇਂ ਕਿਹਾ ਕਿ ਅਸੰਭਵ ਨਹੀਂ ਹੈ। ਵੈਸੇ 2027 ਦੀ ਲੜਾਈ ਜਿਹੜੀ ਹੈ ਨਾ ਉਹ ਖਿਲਰ ਕੇ ਹੋਏਗੀ, ਜਿੰਨਾ ਕੋ ਅਸੀਂ ਸਮਝ ਪਾ ਰਹੇ ਹਾਂ। ਕੋਈ ਇੱਕ ਤਾਂ ਧਿਰ ਜਿਹੜੀ ਆ ਵਨ ਸਾਈਡਡ ਜਿੱਦਾਂ ਅੱਗੇ ਲੈ ਗਏ ਸੀਗੇ, ਵੀ ਇਹ ਹੁੰਝਾ ਫੇਰ ਦੀ ਨਜ਼ਰ ਨਹੀਂ ਆਉਂਦੀ, ਕਿਉਂਕਿ
ਕਾਫੀ ਚੈਲੰਜਿੰਗ ਸਥਿਤੀ ਬਣ ਜਾਏਗੀ 2027 ਚ, ਜਿਹੜਾ ਇਹ ਖਲਾਰਾ ਕਾਫੀ ਵੱਡਾ ਹੋ ਜਾਏਗਾ। ਹਾਂਜੀ ਬਿਲਕੁਲ ਮਿੰਟੂ ਜੀ, ਪਰ ਤੁਸੀਂ ਇਹ ਦੇਖੋ ਵੀ ਸਮਾਂ ਕਿਹੋ ਜਿਹਾ ਹੈ, ਕੋਈ ਲੀਡਰ ਜਾਂ ਕੋਈ ਪਾਰਟੀ ਇਹ ਨਹੀਂ ਕਹਿੰਦੀ ਵੀ ਅਸੀਂ ਆਹ ਪਾਲਿਸੀਆਂ ਲਿਆਵਾਂਗੇ ਤੇ ਸਾਨੂੰ ਇਹ ਤੇ ਸਮਰਥਨ ਮਿਲੂਗਾ। ਸਾਰੇ ਇੱਕ ਦੂਜੇ ਦੀ ਟੁੱਟ ਭੱਜ ਤੇ ਜ਼ਿਆਦਾ ਡਿਪੈਂਡ ਦਿਖ ਰਿਹਾ, ਜਿਹੜੀ ਤੁਹਾਡੀ ਗੱਲਬਾਤ ਦੇ ਵਿੱਚੋਂ ਮੈਂ ਤੱਤ ਕੱਢਿਆ ਵੀ ਉਹ ਐਂ ਹੋ ਜਾਣਗੇ, ਐਂ ਹੋ ਜਾਣਗੇ। ਆ ਜਿਹੜੇ ਮੌਜੂਦਾ ਇਹਨਾਂ ਨੂੰ ਤਾਂ ਐਂਟੀ ਇਨਕਮ ਐਸੀ ਲੈ ਕੇ ਬਹਿ ਜੂਗੀ। ਭਾਜਪਾ ਦਾ ਜਿਵੇਂ ਤੁਸੀਂ ਦੱਸ ਹੀ ਦਿੱਤਾ, ਅਕਾਲੀ ਦਲ ਦਾ ਵੀ ਆਪਾਂ ਨੂੰ ਪਤਾ, ਇਸੇ ਕਰਕੇ ਸ਼ਾਇਦ ਇਹਨਾਂ ਨੂੰ ਲੱਗਦਾ ਵੀ ਆਪਣਾ ਰਾਹ ਤਾਂ ਤਕਰੀਬਨ ਪੱਧਰਾ ਹੀ ਹੈ। ਜੀ ਦੇਖੋ ਗੱਲ ਇਹ ਹੈ ਨਾ ਕਿ ਐਂਟੀ ਇਨਕਮਬੈਂਸੀ ਤਾਂ ਉਹ ਕੀ ਹੈ ਕਿ ਉਹ ਇਹਨਾਂ ਦੀਆਂ 30-40 ਸੀਟਾਂ ਦਾ ਲਾਸ ਤਾਂ ਕਰੇਗੀ ਨਾ ਜੀ। ਹਾਂਜੀ ਹਾਂਜੀ, ਜੇ ਆਮ ਆਦਮੀ ਪਾਰਟੀ ਦੇ ਮੋਟੇ ਤੌਰ ਤੇ ਵੀ ਲਈਏ 30-40 ਦਾ ਨੁਕਸਾਨ ਇਸ ਤਰ੍ਹਾਂ ਕਰੇਗੀ ਕਿ ਉਹ ਇਹਨਾਂ ਨੂੰ ਘੱਟੋ ਘੱਟ ਇੰਨੀਆਂ ਕੁ ਤੇ ਆਪਣੇ ਵਿਧਾਇਕਾਂ ਦੀਆਂ ਟਿਕਟਾਂ ਬਦਲਣੀਆਂ ਪੈਣਗੀਆਂ। ਯਾਨੀ ਉਹ ਸੀਟਾਂ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਨੂੰ ਬਦਲਣੀਆਂ ਪੈਣਗੀਆਂ ਬੰਦਿਆਂ ਦੇ ਤੌਰ ਤੇ ਜੀ। ਫਿਰ ਉਹ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਗੱਲ ਇਹ ਕਿ ਭਾਜਪਾ ਤੇ ਅਕਾਲੀ ਦਲ ਦੋਨੇ ਮਜ਼ਬੂਤ ਹੋ ਕੇ ਜੇ ਅਲਾਈਡ ਬਣਦੇ ਆ ਤਦ ਉਹਨਾਂ ਨੂੰ ਫਾਇਦਾ ਹੈ। ਫਿਰ ਉਹਨਾਂ ਦੀ ਜਿਹੜੀ ਕੈਲਕੂਲੇਸ਼ਨ ਜੋ ਹੈਗੀ ਆ, ਭਾਜਪਾ ਮੰਨਦੀ ਹੈ ਕਿ ਅਸੀਂ 30 ਦੇ ਆਸ-ਪਾਸ ਜਾ ਸਕਦੇ ਹਾਂ, ਤਾਂ 15 ਕੁ ਤੇ ਉਹ ਦੇਦੇ ਆ ਕਿ ਅਕਾਲੀ ਦਲ ਲਿਜਾ ਸਕਦਾ ਮਾਹੌਲ ਜੀ 2027 ਵਾਸਤੇ। ਤਾਂ ਫਿਰ ਉਹ ਉੱਥੇ ਜੇ ਗੇਮ ਬਣ ਜਾਂਦੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਫਿਰ ਤਿੰਨੇ ਧਿਰਾਂ ਇੱਕੋ ਜਿਹੀਆਂ ਹੋ ਜਾਣਗੀਆਂ, ਕਾਂਗਰਸ, ਆਮ ਆਦਮੀ ਪਾਰਟੀ। ਸੋ ਐਂਟੀ ਇਨਕਮਬੈਂਸੀ ਉਹ ਆਮ ਆਦਮੀ ਪਾਰਟੀ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਰਹੇਗੀ। ਮੈਂ ਉਹੀ ਕਹਿ ਰਿਹਾ ਨਾ ਕਿ ਐਂਡ ਤੇ ਜਾ ਕੇ ਉਹ ਦਾਅ ਖੇਡ ਸਕਦੇ ਆ, ਕੁਝ ਗੇਮਾਂ ਬਣਾਉਣ ਦਾ ਉਹ ਯਤਨ ਕਰ ਸਕਦੇ ਆ। ਤਾਂ ਉਹਦੇ ਵਾਸਤੇ ਗੱਲ ਇਹ ਆ ਕਿ ਜਿਹੜੀਆਂ ਇਹ ਧਿਰਾਂ ਨੇ ਉਹ ਕਿੰਨੀਆਂ ਕੁ ਤਿਆਰ ਰਹਿੰਦੀਆਂ ਨੇ, ਇਹ ਸਮਾਂ ਦੱਸੇਗਾ। ਹਾਲੇ ਬਹੁਤ ਦੂਰ ਹੈ ਸਮਾਂ, ਕਿੰਨਾ ਕੋਈ ਤਿਆਰ ਰਹਿ ਕੇ ਅੱਗੋਂ ਉਹਦਾ ਤੋੜ ਲੱਭਦੇ ਆ। ਤੇ ਮੇਰਾ ਇਹ ਮੰਨਣਾ ਹੈ ਕਿ ਦਿਲਚਸਪ ਹੋਏਗੀ, ਪਰ ਇਹ ਖੇਡ ਖਿੱਲਰਵੀਂ ਹੋਏਗੀ। ਮੈਨੂੰ ਨਹੀਂ ਲੱਗਦਾ ਕਿ, ਹਾਲਾਂਕਿ ਇਹ ਬਹੁਤ ਮੈਂ ਦੂਰੋਂ ਕਹਿ ਰਿਹਾ, ਹਾਲੇ ਸਮਾਂ ਜਦੋਂ ਨੇੜੇ ਜਾਏਗਾ ਤੇ ਫਿਰ ਪਤਾ ਲੱਗਦਾ ਹੁੰਦਾ ਹੈ, ਪਰ ਮੈਨੂੰ ਇਹ ਲੱਗਦਾ ਕਿ ਜੇ ਇਸ ਤਰ੍ਹਾਂ ਦੇ ਸਮੀਕਰਨ ਜੇ ਰਹੇ ਨਾ ਤਾਂ ਉਹ ਵਨ ਸਾਈਡਡ ਵਾਲਾ ਤੈਤਕੀ ਮਾਮਲਾ ਬਣਦਾ ਨਜ਼ਰ ਨਹੀਂ ਆਉਂਦਾ ਜੀ। ਸੁਖਬੀਰ ਬਾਦਲ ਨੇ ਆਪਣੇ ਸਾਥੀਆਂ ਦੇ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਜੀ? ਦੇਖੋ ਇਹ ਪਿਛਲੇ ਕੁਝ 1-2 ਦਿਨਾਂ ਦੀਆਂ ਗੱਲਾਂ ਨੇ ਕਿ ਸੁਖਬੀਰ ਸਿੰਘ ਬਾਦਲ ਜਿਹੜੀ ਇਹਨਾਂ ਦੀ ਚੰਡੀਗੜ੍ਹ ਸਥਿਤ ਰਹਿائش ਹੈ ਉੱਥੇ ਮੌਜੂਦ ਰਹੇ ਆ ਤੇ ਉਹਨਾਂ ਦੀਆਂ ਮੁਲਾਕਾਤਾਂ ਜਿਹੜੀਆਂ ਮੁਸਲਸਲ ਲਗਾਤਾਰ ਇਹਨਾਂ ਦੀ ਕੋਰ ਕਮੇਟੀ ਜਾਂ ਜਿਹੜੇ ਹੋਰ ਵੱਡੇ ਲੀਡਰ ਆ ਉਹਨਾਂ ਦੇ ਨਾਲ ਹੋਈਆਂ ਨੇ ਜੀ। ਤੇ ਇਹਦੀ ਪੁਸ਼ਟੀ ਚਰਨਜੀਤ ਸਿੰਘ ਬਰਾੜ ਨੇ ਵੀ ਕੀਤੀ ਹੈ, ਜਿਹੜੀ ਕੱਲ ਇਹਨਾਂ ਦੇ ਬਰਖਲਾਫ ਪ੍ਰੈਸ ਕਾਨਫਰੰਸ ਕਰਕੇ ਗਏ ਆ ਬਰਾੜ ਸਾਹਿਬ, ਉਹਦੇ ਵਿੱਚ ਵੀ ਉਹਨਾਂ ਨੇ ਮੁਲਾਕਾਤਾਂ ਦਾ ਜ਼ਿਕਰ ਕੀਤਾ ਹੈ। ਹੁਣ ਇਹ ਮੁਲਾਕਾਤਾਂ ਉਸ ਵੇਲੇ ਹੋ ਰਹੀਆਂ ਨੇ ਜਦੋਂ ਨਵਾਂ ਸਾਲ ਚੜ੍ਹਨ ਜਾ ਰਿਹਾ ਜੀ। ਹੁਣ ਤੁਸੀਂ ਕਹੋਗੇ ਕਿ ਨਵਾਂ ਸਾਲ ਇਹਦਾ ਕੀ ਮਾਜ਼ਰਾ, ਇਹਦਾ ਕੀ ਮਾਮਲਾ? ਦੇਖੋ ਜਿੰਨੀਆਂ ਵੀ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਨੇ ਉਹ ਬਿਲਕੁਲ ਠੱਪ ਨੇ ਇਸ ਟਾਈਮ। ਹਾਂਜੀ, ਉਹਦਾ ਵੱਡਾ ਕਾਰਨ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਛੁੱਟੀ ਕਲਚਰ ਬਹੁਤ ਹਾਵੀ ਹੋ ਜਾਂਦਾ। ਹਾਈ ਕੋਰਟ 'ਚ ਛੁੱਟੀ, ਕੋਰਟਾਂ 'ਚ ਛੁੱਟੀ, ਸਕੂਲ ਕਾਲਜ ਸਭ ਬੰਦ। ਇਹ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵੇਲੇ ਤੋਂ ਇੱਕ ਹੋਰ ਟ੍ਰੈਂਡ ਚੱਲਦਾ ਹੈ ਕਿ ਇਹਨਾਂ ਦਿਨਾਂ 'ਚ ਬਿਊਰੋਕ੍ਰੇਸੀ ਵੀ ਜਿਹੜੀ ਆ ਉਹ ਚਾਹੇ ਉਹਨਾਂ ਦੀਆਂ ਬਚੀਆਂ ਛੁੱਟੀਆਂ ਹੋਣ, ਚਾਹੇ ਕੋਈ ਹੋਰ ਆਨਾ-ਬਾਨਾ ਹੋਵੇ, ਉਹ ਵੀ ਨਿਕਲ ਜਾਂਦੇ ਆ। ਇਧਰੋਂ ਸਾਡੀ ਜਿਹੜੀ ਸਰਕਾਰ ਆ ਉਹ ਸਮੇਤ ਪਰਿਵਾਰ ਉਹ ਤੇ ਆਸਟ੍ਰੇਲੀਆ ਇਸ ਵੇਲੇ। ਤਾਂ ਕਹਿੰਦਾ ਮਤਲਬ ਇਹ ਆ ਕਿ ਨਵਾਂ ਸਾਲ ਜਿਵੇਂ ਚੜੇਗਾ ਸਿਆਸੀ ਸਰਗਰਮੀਆਂ ਜਿਹੜੀਆਂ ਉਹ ਤੇਜ਼ ਹੋ ਜਾਣਗੀਆਂ। ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਹੁਣ ਤੇ ਤੁਸੀਂ ਮੰਨ ਸਕਦੇ ਹੋ ਨਾ ਕਿ ਵੀ ਕੋਈ ਗੁੰਜਾਇਸ਼ ਹੀ ਨਹੀਂ ਕਿ ਅੱਗੇ ਸਮਾਂ ਜਿਹੜਾ ਟਾਲ ਦਿੱਤਾ ਜਾਊਗਾ, ਨਹੀਂ ਤੇ ਆਦੇਸ਼ ਦੀ ਨਾਮਨਜ਼ੂਰੀ ਹੋਏਗੀ ਨਾ। ਸੋ ਇਸ ਵਾਸਤੇ ਮੈਨੂੰ ਇਹ ਲੱਗਦਾ ਕਿ ਇਹ ਮੰਥਨ ਵਿਚਾਰ ਜਿਹੜਾ ਹੈ ਨਾ ਉਹ ਅਸਤੀਫੇ ਨੂੰ ਲੈ ਕੇ ਹੋ ਹੀ ਰਿਹਾ। ਅਸਤੀਫਾ ਵੀ ਮੇਰੇ ਖਿਆਲ ਦੇ ਨਾਲ ਇਹਨਾਂ ਦੀਆਂ ਵਿਚਾਰਾਂ ਗੋਸ਼ਟੀਆਂ ਵਾਸਤੇ ਛੋਟਾ ਵਿਸ਼ਾ ਅਸਲ ਦੇ ਵਿੱਚ ਵੱਡਾ ਜਿਹੜਾ ਹੈ ਉਹ ਇਹ ਆ ਕਿ ਜਿਹੜੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਇੱਕ 7 ਮੈਂਬਰੀ ਕਮੇਟੀ ਬਣੀ ਆ ਕਿ ਹੁਣ ਉਹਦਾ ਕੀ ਕੀਤਾ ਜਾਵੇ। ਦਰਅਸਲ ਉਹੀ ਇੱਕ ਤਰ੍ਹਾਂ ਨਾਲ ਇਹਨਾਂ ਵਾਸਤੇ ਵੱਡੀ ਸਿਰਦਰਦੀ ਆ। ਜੇ ਮੰਨ ਲਓ ਉਸ ਚੀਜ਼ ਨੂੰ ਇਹ ਅਪਲਾਈ ਕਰਦੇ ਆ ਜੋ ਕਹੀ ਗਈ ਆ ਤਾਂ ਫਿਰ ਉਹਦੇ 'ਚ ਅੱਗੇ ਜਾ ਕੇ ਕੋਈ ਕਾਨੂੰਨੀ ਅੜਚਨ ਆ ਜਾਵੇ, ਇੱਕ ਤਾਂ ਇਹ ਡਰ ਆ। ਦੂਸਰਾ ਕਿ ਨਵੀਂ ਭਰਤੀ ਦੀ ਨਿਗਰਾਨੀ ਸਾਰੀ ਉਹਨਾਂ ਦੇ ਕੋਲ ਚਲੇ ਜਾਏਗੀ, ਫਿਰ ਤੁਸੀਂ ਮਨਮਾਫਕ ਡੈਲੀਗੇਟਸ ਬਣਾ ਕੇ ਪ੍ਰਧਾਨ ਦੀ ਚੋਣ ਜਿਹੜੀ ਆ ਉਹ ਨਹੀਂ ਕਰ ਸਕੋਗੇ।
ਸੋ ਇਸ ਵਾਸਤੇ ਮਤਾ ਸਫਾਈ ਦਾ ਵਿਸ਼ਾ ਮੇਰਾ ਮੰਨਣਾ ਇਹ ਆ ਕਿ ਅਸਤੀਫੇ ਤੋਂ ਇਲਾਵਾ ਇਹ ਵੀ ਆ ਕਿ ਭਾਈ ਕਿਸੇ ਤਰੀਕੇ ਨਾਲ ਇਹਦਾ ਹੁਣ ਕੋਈ ਮਸਲਾ ਜਿਹੜਾ ਹੱਲ ਕਰੀਏ। ਤੇ ਇਸ ਕਰਕੇ ਨਵੇਂ ਸਾਲ ਦੇ ਸ਼ੁਰੂਆਤ ਦੇ ਵਿੱਚ ਹੀ ਦੋ ਤਿੰਨ ਚੀਜ਼ਾਂ ਆਪਾਂ ਨੂੰ ਵੇਖਣ ਨੂੰ ਮਿਲ ਗਈਆਂ। ਇੱਕ ਤੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦਾ ਮਾਮਲਾ, ਦੂਸਰਾ ਹੋ ਸਕਦਾ ਹੈ ਇਜਲਾਸ ਵੀ ਸੱਦ ਲਵੇ ਪੰਜਾਬ ਸਰਕਾਰ, ਕਿਉਂਕਿ ਕਿਸਾਨੀ ਅੰਦੋਲਨ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਚਰਚਾ ਦਾ ਵਿਸ਼ਾ ਬਣਿਆ, ਸਰਕਾਰ ਕਿਤੇ ਨਾ ਕਿਤੇ ਦਬਾਅ 'ਚ ਹੈ। ਉਧਰੋਂ ਨਵਾਂ ਖੇਤੀ ਕਰਨਾ, ਉਸ ਮੁਤਲਕ ਮਤਲਬ ਕਿ ਸੈਸ਼ਨ ਇਹ ਬੁਲਾ ਸਕਦੇ ਆ। ਨੰਬਰ 2 ਇਹ ਹੋ ਗਈ, ਤੇ ਤੀਸਰਾ ਇਹ ਆ ਕਿ ਕਿਸਾਨੀ ਸੰਘਰਸ਼ ਦੇ ਦੌਰਾਨ ਵੀ ਕੁਝ ਵਾਪਰ ਸਕਦਾ। ਇਸ ਕਰਕੇ ਇਹਨਾਂ ਸਰਗਰਮੀਆਂ ਤੇ ਨਿਗਾਹ ਜਿਹੜੀ ਆ ਬਣੀ ਰਹੂਗੀ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਨਵੇਂ ਸਾਲ ਤੱਕ ਹਾਲ ਦੀ ਘੜੀ ਇਹ ਸਾਰੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਇੱਕ ਮਰਤਬਾ ਠੱਪ ਨੇ ਜੀ। ਤੇ ਉਧਰ ਲੁਧਿਆਣਾ ਮੇਅਰ ਦਾ ਪੇਚ ਫਸ ਗਿਆ ਜੀ। ਹਾਂਜੀ, ਦੇਖੋ ਲੁਧਿਆਣਾ ਕੀ ਆ, ਫਗਵਾੜਾ, ਜਲੰਧਰ, ਅੰਮ੍ਰਿਤਸਰ ਜੇ ਤੁਸੀਂ ਵੇਖੋਗੇ ਤਾਂ ਕਿਤੇ ਵੀ ਹਾਲੇ ਤੱਕ ਮੇਅਰ ਜਿਹੜਾ ਆ ਨਹੀਂ ਮਿਲਿਆ। ਕਿਉਂਕਿ ਕਿਤੇ ਕਾਂਗਰਸ ਨੂੰ ਕਹਿ ਲਓ ਕਿ 3-4 ਦੀ ਜ਼ਰੂਰਤ ਹੈ, ਜਿਵੇਂ ਅੰਮ੍ਰਿਤਸਰ ਦੇ ਵਿੱਚ, ਕਿਤੇ ਇਹਨਾਂ ਨੂੰ 3-4 ਦੀ ਜ਼ਰੂਰਤ ਸੀ, ਆਮ ਆਦਮੀ ਪਾਰਟੀ ਵਾਲਿਆਂ ਨੂੰ ਉਹ ਇੱਕ ਅਕਾਲੀਆਂ ਦਾ ਕਾਉਂਸਲਰ ਲੈ ਗਏ ਸਨ, ਤੇ ਬਾਅਦ ਦੇ ਵਿੱਚ ਕੀ ਹੋਇਆ ਕਿ ਉਹਨੇ ਫੇਰ ਘਰ ਵਾਪਸੀ ਕਰ ਲਈ। ਦਿਸ਼ਾ ਵਾਂਗੂ, ਦਿਸ਼ਾ ਤੇ ਤੁਸੀਂ ਸੁਣਿਆ ਹੋਣਾ, ਆ ਗਿਆ ਦਿਸ਼ਾ, ਛਾ ਗਿਆ ਦਿਸ਼ਾ, ਮਤਲਬ ਕਿ ਇੱਕੋ ਦਿਨ ਦੇ ਵਿੱਚ 3 ਵਾਰੀ ਪਾਰਟੀ ਬਦਲ ਗਿਆ ਜੀ। ਸੋ ਇਸ ਕਰਕੇ ਰਾਤ ਪੈ ਗਈ ਖਬਰ ਹੈ, ਫੇਰ ਬਦਲ ਜਾਂਦਾ। ਹਾਂਜੀ, ਰਾਤ ਪੈ ਗਈ ਹੈ, ਬਿਲਕੁਲ ਬਿਲਕੁਲ। ਹਾਂਜੀ, ਨਹੀਂ ਹਾਲੇ ਉੱਥੇ ਜੇ ਆਪਾਂ ਦੇਖੀਏ ਤਾਂ ਕਿਹੜਾ ਕੰਮ ਰੁਕ ਗਿਆ, ਹੋ ਸਕਦਾ ਫਿਰ ਚੱਲ ਪਵੇ। ਇੱਕ ਹਾਸੋਹੀਣੀ ਸਥਿਤੀ ਬਣੀ ਪਈ ਆ। ਹੁਣ ਇਹਨਾਂ ਦੇ ਜਿਹੜੇ ਕਹਿ ਲਓ ਕਿ ਵੱਡੇ ਕੁਛ ਲੀਡਰ ਹੈ, ਜਿਵੇਂ ਸੰਜੇ ਤਲਵਾਰ, ਉਹ ਕਹਿ ਰਹੇ ਨੇ ਕਿ ਜੀ ਨਵੇਂ ਸਾਲ ਦੇ ਮੌਕੇ ਤੇ ਮੇਅਰ ਮਿਲੂਗਾ ਲੁਧਿਆਣੇ ਨੂੰ। ਹੁਣ ਇਹ ਵੀ ਕਿਤੇ ਨਾ ਕਿਤੇ ਕਿਆਫੇ ਦਾ ਦੌਰ ਜਾਰੀ ਹੈ ਕਿ ਹੋ ਸਕਦਾ ਹੈ ਕਿ ਕਾਂਗਰਸ ਯਤਨ ਕਰੇ ਭਾਜਪਾ, ਆਜ਼ਾਦ ਜਾਂ ਕੁਝ ਹੋਰ ਧਿਰਾਂ ਨੂੰ ਰਲਾ ਕੇ ਕਿ ਅਸੀਂ ਮੇਅਰ ਦੀ ਲੜਾਈ 'ਚ ਆ ਜਾਈਏ। ਇਸ ਕਰਕੇ ਸਪਸ਼ਟ ਹੈ, ਸਾਫ਼ ਹੈ ਕਿ ਲੁਧਿਆਣੇ 'ਚ ਆਮ ਆਦਮੀ ਪਾਰਟੀ ਨੂੰ ਜਿਹੜੇ ਉਹ 2-3 ਕਾਉਂਸਲਰ ਚਾਹੀਦੇ ਸੀਗੇ, ਤਾਂ ਇਹਨਾਂ ਨੇ ਯਤਨ ਬਹੁਤ ਕੀਤੇ ਪਰ ਹਾਲ ਦੀ ਘੜੀ ਕਾਮਯਾਬੀ ਨਹੀਂ ਮਿਲੀ ਹੈ। ਤਾਂ ਕੁੱਲ ਮਿਲਾ ਕੇ ਇਹਨੂੰ ਵੀ ਤੁਸੀਂ ਇਸੇ ਹੀ ਸ਼੍ਰੇਣੀ 'ਚ ਰੱਖ ਸਕਦੇ ਹੋ। ਕਹਾਣੀ ਇਹਦੀ ਵੀ ਇੱਥੇ ਜੇ ਖੜੀ ਆ ਕਿ ਨਵੇਂ ਸਾਲ ਤੋਂ ਬਾਅਦ ਹੀ ਜਿਹੜੀ ਇਹ ਮੇਅਰ ਦੀ ਲੜਾਈ ਆ ਨਾ, ਉਹ ਨਿਪਰੇ ਲੱਗੂਗੀ। ਪਰ ਮੇਰਾ ਇਹ ਮੰਨਣਾ, ਜਿੰਨਾ ਇਹਨਾਂ ਨੇ ਖੱਚਖਾਨਾ ਇਹ ਬਣਾਇਆ, ਜੋ ਜਿਸ ਤਰ੍ਹਾਂ ਦਾ ਇਹ ਕੰਮ ਕਰਦੇ ਪਏ ਨੇ, ਮੈਨੂੰ ਤੇ ਲੱਗਦਾ ਕਿ ਦਲ ਬਦਲੀ ਕਾਨੂੰਨ ਹੁਣ ਇਹਦੇ ਤੇ ਵੀ ਲਾਗੂ ਕਰ ਦੇਣਾ ਚਾਹੀਦਾ। ਕਿਉਂ ਤੁਹਾਡੀ ਜਾਣਕਾਰੀ ਵਾਸਤੇ ਦੱਸਾਂ, ਇਹਨਾਂ ਇਲੈਕਸ਼ਨਾਂ 'ਚ ਜਾਂ ਇਹਨਾਂ ਨੇਤਾਵਾਂ ਤੇ, ਯਾਨੀ ਜਿਹੜੇ ਲੋਕਲ ਬਾਡੀਜ਼ ਵਾਲੇ ਹੁੰਦੇ, ਕਾਉਂਸਲਰ ਵਗੈਰਾ, ਇਹਨਾਂ ਤੇ ਦਲ ਬਦਲੀ ਨਿਯਮ ਲਾਗੂ ਨਹੀਂ ਹੁੰਦਾ। ਪਰ ਜਦੋਂ ਤੁਸੀਂ ਆਫੀਸ਼ੀਅਲੀ ਕਿਸੇ ਦੀ ਪਾਰਟੀ ਤੋਂ ਕਿਉਂ ਨਹੀਂ ਲੜ ਲਈ, ਤਾਂ ਮੇਰੇ ਖਿਆਲ ਦੇ ਨਾਲ ਫਿਰ ਉੱਥੇ ਕੋਈ ਨੈਸ਼ਨਲ ਪਾਰਟੀ ਲੜਾ ਰਹੀ ਆ ਜਾਂ ਖੇਤਰੀ ਪਾਰਟੀ ਲੜਾ ਰਹੀ ਆ, ਜਿਹੜੀ ਰਜਿਸਟ੍ਰੇਸ਼ਨ ਰੱਖਦੀ ਆ ਚੋਣ ਕਮਿਸ਼ਨ ਦੇ ਕੋਲ, ਤਾਂ ਫਿਰ ਉਹਦੇ ਤੇ ਦਲ ਬਦਲੀ ਕਾਨੂੰਨ ਕਿਉਂ ਨਹੀਂ ਲਾਗੂ ਹੁੰਦਾ। ਔਰ ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ, ਇੱਥੋਂ ਹੀ ਕਰਪਟ ਸਿਸਟਮ ਸ਼ੁਰੂ ਹੁੰਦਾ, ਇੱਥੇ ਹੀ ਜ਼ਿਆਦਾ ਜੋੜ ਤੋੜ ਹੁੰਦਾ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਇੱਕ ਵੱਡਾ ਸਾਡੇ ਵਾਸਤੇ ਇਸ ਵੇਲੇ ਵਿਸ਼ਾ ਹੈ, ਨਿਜ਼ਾਮ ਵਾਸਤੇ ਵੀ ਹੈ, ਕਿ ਭਾਈ ਇਹਨਾਂ ਤੇ ਜਿੱਥੇ ਸ਼ੁਰੂ ਹੁੰਦਾ ਕੰਮ, ਇੱਥੇ ਕਿਉਂ ਨਹੀਂ ਸਕੰਜਾ ਕੋਈ ਰੱਖਦੇ ਕਾਨੂੰਨੀ ਤੌਰ ਤੇ। ਜੀ ਜੀ ਬਿਲਕੁਲ। ਤੇ ਲੀਥੀਅਮ ਭੰਡਾਰ ਬਾਰੇ ਸ਼ੰਕੇ ਉੱਭਰਨ ਲੱਗੇ ਨੇ ਮਿੰਟੂ ਜੀ। ਦੇਖੋ ਇਹ 2 ਸਾਲ ਪਹਿਲਾਂ ਰੌਲਾ ਪਿਆ ਸੀ, ਤੁਹਾਨੂੰ ਪਤਾ ਵੀ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਲੀਥੀਅਮ ਦਾ ਭੰਡਾਰ ਜਿਹੜਾ ਹੈ ਉਹ ਨਿਕਲਿਆ। ਗੱਲ ਇਹ ਹੈ ਕਿ ਹੁਣ ਉਹਦੇ ਤੇ ਵੀ ਸਵਾਲ ਉੱਠ ਪਏ ਨੇ। ਇਹ ਜਿੰਨਾ ਇਹਨਾਂ ਨੇ ਕਿਹਾ ਸੀਗਾ ਕਿ 5.9 ਮਿਲੀਅਨ ਮੀਟ੍ਰਿਕ ਟਨ ਲੀਥੀਅਮ ਜਿਹੜਾ ਹੈ ਨਾ, ਉਹ ਮਿਲਿਆ ਜੀ। ਦਰਅਸਲ ਕੀ ਹੈ ਕਿ ਉਹਦੇ ਬਾਰੇ ਹਾਲੇ ਸ਼ੰਕੇ ਸੰਸ਼ੇ ਹੈਗੇ ਆ। ਕਿਉਂਕਿ ਉੱਥੇ ਕੰਪਨੀਆਂ ਆ ਕੇ ਕੋਈ ਇਨਵੈਸਟਮੈਂਟ ਨਹੀਂ ਕਰ ਰਹੀਆਂ, ਜਿਨ੍ਹਾਂ ਇਹਨਾਂ ਨੇ ਪ੍ਰਚਾਰਿਆ ਸੀ। ਕਿਉਂਕਿ ਹਾਲੇ ਇਹ ਚੀਜ਼ ਸਾਫ਼ ਨਹੀਂ ਹੋ ਰਹੀ ਕਿ ਕੁੱਲ ਕਿੰਨਾ ਭੰਡਾਰ ਆ ਜਾਂ ਲੀਥੀਅਮ ਹੈ ਵੀ ਹੈ ਕਿ ਸਿੱਧੀ ਗੱਲ ਹੈ ਜੀ। ਸੋ ਇਸ ਕਰਕੇ ਕਿਤੇ ਨਾ ਕਿਤੇ ਬਈ ਇਹ ਹੁਣ ਜਿਹੜਾ ਮਾਮਲਾ ਹੈ ਨਾ, ਉਹ ਥੋੜਾ ਜਿਹਾ ਸਸਪੈਂਸ ਵਾਲਾ ਹੀ ਆ। ਹੁਣ ਅੱਗੇ ਆ ਕਿ ਸਲਾਲ ਇਲਾਕੇ ਦੇ ਵਿੱਚ ਸੀ ਇਹ ਕਿ GSI ਯਾਨੀ ਜੋ ਜੀਓਲੋਜੀਕਲ ਸਰਵੇ ਆਫ ਇੰਡੀਆ, ਉੱਥੇ ਹੋਰ ਮਤਲਬ ਕਿ ਸਰਵੇ ਕਰ ਰਿਹਾ।
ਜਦੋਂ ਉੱਥੇ ਇਹਦੀ ਪੁਸ਼ਟੀ ਹੋ ਗਈ ਉਸ ਤੋਂ ਬਾਅਦ ਹੀ ਫਿਰ ਇਹ ਕਨਫਰਮ ਕਰਕੇ ਅੱਗੇ ਤੁਰਨਗੇ। ਪਰ ਹੋਇਆ ਕੀ ਹੈ ਕਿ ਉੱਥੋਂ ਦੇ ਜਿਹੜੇ ਇਲਾਕੇ ਦੇ ਲੋਕ ਆ ਸਲਾਲ ਦੇ, ਉਹ ਜਿੱਥੇ ਕਿਤੇ ਕੰਮ ਕਰਦੇ ਸਨ, ਉਹ ਇਹ ਆਸ 'ਚ ਆਪਦਾ ਕੰਮ ਕਰ ਠੱਪ ਕਰਕੇ ਤੇ ਉੱਥੇ ਪਹੁੰਚ ਗਏ ਜਿੱਥੇ ਉਹਨਾਂ ਦੀਆਂ ਜ਼ਮੀਨਾਂ ਵਗੈਰਾ ਸੀਗੀਆਂ। ਉਹਨਾਂ ਨੂੰ ਲੱਗਿਆ ਕਿ ਸਾਡੀਆਂ ਜ਼ਮੀਨਾਂ ਦੇ ਭਾਅ ਬਹੁਤ ਤਾਂ ਚੜ ਜਾਣਗੇ, ਅਸੀਂ ਮਾਲਾ ਮਾਲ ਹੋ ਜਾਵਾਂਗੇ। ਪਰ ਹੁਣ ਜਦੋਂ ਇੱਥੇ ਸਾਰਾ ਕੋਈ ਕੰਮ ਕਰ ਛੱਡ ਕੇ ਆ ਗਿਆ, ਕੋਈ ਕੁਝ ਛੱਡ ਕੇ ਆ ਗਿਆ, ਜਿੱਥੇ ਕਿਤੇ ਦੂਰ ਦਰਾਡੇ ਕੋਈ ਕਮਾਉਂਦਾ ਸੀਗਾ, ਉਹ ਹੁਣ ਜਦੋਂ ਇੱਥੇ ਆ ਗਏ ਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਆ ਕਿ ਬਈ ਇੱਥੇ ਤਾਂ ਹੋਇਆ ਹੀ ਕੱਖ ਨਹੀਂ ਹੈ। ਸੋ ਇਸ ਕਰਕੇ ਲਿਥੀਅਮ ਤੇ ਹਾਲੇ ਵੀ ਸਸਪੈਂਸ ਆ, ਹੈ ਕਿ ਨਹੀਂ, ਕਿੰਨਾ। ਫਿਰ ਇਸ ਤੋਂ ਇਲਾਵਾ ਦੇਖੀਏ ਤਾਂ ਬਈ ਉੱਥੇ ਕੰਪਨੀਆਂ ਵਗੈਰਾ ਜਿਹੜੀ ਹੈ ਉਹ ਕਦੋਂ ਆਉਣਗੀਆਂ, ਇਹਦੇ ਬਾਰੇ ਸਾਰਾ ਜਿੱਦਾਂ ਕਹਿ ਲਈਏ ਕਿ ਹਾਲੇ ਝੋਲ ਹੀ ਆ। ਤਾਂ ਜਿਹੜੇ ਕੁਝ ਲੋਕ ਇਸ ਚਾਹਤ ਦੇ ਵਿੱਚ ਆਪਦੀ ਕਮਾਈ ਛੱਡ ਕੇ ਦਵਾ ਦਾ ਉੱਥੇ ਪਹੁੰਚੇ ਸੀਗੇ ਕਿ ਅਸੀਂ ਮਾਲਾ ਮਾਲ ਹੋ ਜਾਾਂਗੇ, ਹਾਲ ਦੀ ਘੜੀ ਤੇ ਕੰਗਾਲ ਹੋ ਗਏ ਨੇ ਜੀ। ਜੀ ਜੀ। ਤੇ ਭਾਜਪਾ ਨੇ ਰਾਹੁਲ ਗਾਂਧੀ ਤੇ ਮਿੰਟੂ ਜੀ ਦੋਸ਼ ਲਾਏ ਨੇ। ਦੇਖੋ, ਇਹ ਮਨਮੋਹਨ ਸਿੰਘ ਦੇ ਸੰਸਕਾਰ ਦਾ ਹੀ ਮਸਲਾ ਜਿਹੜਾ ਉਹ ਪਿਛਲੇ ਕੁਝ ਦਿਨਾਂ ਤੋਂ ਉਲਝਿਆ ਹੋਇਆ ਹੈ। ਹੁਣ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਆ ਕਿ ਜਦੋਂ ਅਸਥੀ ਵਿਸਰਜਨ ਹੋਇਆ, ਜਿਵੇਂ ਆਪਾਂ ਕਹਿੰਦੇ ਫੁੱਲ ਪਾਉਣ ਗਏ, ਤਾਂ ਰਾਹੁਲ ਗਾਂਧੀ ਉੱਥੋਂ ਗਾਇਬ ਸੀਗਾ ਤੇ ਉਹ ਨਵੇਂ ਸਾਲ ਦਾ ਜਸ਼ਨ ਮਨਾਉਣ ਵਾਸਤੇ ਵੀਅਤਨਾਮ ਚਲਾ ਗਿਆ। ਕਾਂਗਰਸ ਜਿਹੜੀ ਆ ਉਹ ਜਵਾਬ ਦੇ ਰਹੀ ਹੈ ਕਿ ਦੇਖੋ, ਗੱਲ ਇਹ ਆ ਕਿ ਪਰਿਵਾਰ ਦੀ ਪ੍ਰਾਈਵੇਸੀ ਦਾ ਖਿਆਲ ਰੱਖਣਾ, ਧਿਆਨ ਰੱਖਣਾ, ਇਸ ਕਰਕੇ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਵੇ। ਹੁਣ ਇਹਨਾਂ ਨੇ ਮਤਲਬ ਭਾਜਪਾ ਵਾਲਿਆਂ ਨੇ ਨਿਸ਼ਾਨਾ ਕੱਸਿਆ ਕਿ ਜਦੋਂ ਪੂਰਾ ਦੇਸ਼ ਸਾਬਕਾ ਪੀਐਮ ਦੇ ਦੇਹਾਂਤ ਤੇ ਸ਼ੋਕ ਮਨਾ ਰਿਹਾ ਹੈ ਤਾਂ ਇਹ ਜਸ਼ਨ ਮਨਾਉਣ ਚਲੇ ਗਏ ਨੇ। ਤਾਂ ਵੈਸੇ ਹੀ ਤੁਹਾਨੂੰ ਪਤਾ ਸੰਸਕਾਰ ਨੂੰ ਲੈ ਕੇ ਰਾਜਘਾਟ 'ਚ ਸੰਸਕਾਰ ਜਿਹੜਾ ਨਹੀਂ ਹੋਇਆ, ਉਹਨੂੰ ਲੈ ਕੇ ਪਹਿਲਾਂ ਹੀ ਕਾਂਗਰਸ ਦੋਸ਼ ਲਾ ਚੁੱਕੀ ਆ ਕਿ ਇਹਨਾਂ ਨੇ ਅਪਮਾਨ ਕੀਤਾ। ਹੁਣ ਉਹ ਕਹਿ ਰਹੇ ਨੇ ਕਿ ਵੇਖੋ ਜੀ, ਇਹਨਾਂ ਦਾ ਜਿਹੜਾ ਹੈ ਨਾ ਉਹ ਸਾਰਾ ਡਰਾਮਾ। ਵੈਸੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਾਂਗਰਸ ਨੇ ਤੁਹਾਨੂੰ ਪਤਾ ਹੀ ਆ ਜਿੱਦਾਂ ਪੀਪੀ ਨਰਸਿਮਹਾ ਰਾਓ ਦੇ ਨਾਲ ਕੀਤਾ ਸੀਗਾ, ਉਹ ਕਿਤਾਬਾਂ ਦੇ ਵਿੱਚ ਦਰਜ ਹੈ। ਫਿਰ ਇਸ ਤੋਂ ਇਲਾਵਾ ਜੇ ਆਪਾਂ ਭਾਜਪਾ ਦੀ ਗੱਲ ਕਰੀਏ, ਇਹਨਾਂ ਤੇ ਜਿਹੜੇ ਮਨਮੋਹਨ ਸਿੰਘ ਆ ਉਹਨਾਂ ਦਾ ਜੇ ਆਪਾਂ ਦੇਖੀਏ ਜਲੂਸ ਕੱਢਣ 'ਚ ਕੋਈ ਕਮੀ ਛੱਡੀ ਨਹੀਂ। ਖਾਸ ਤੌਰ ਤੇ ਨਰਿੰਦਰ ਮੋਦੀ ਤੇ ਉਹਨਾਂ ਦੇ ਆਖਰੀ ਸਮੇਂ ਤੱਕ ਭੱਦੀਆਂ ਗੱਲਾਂ ਕਰਦੇ ਰਹੇ ਨੇ, ਜਿਹੜੀਆਂ ਕਿ ਮਿਆਰੋਂ ਹੌਲੀ। ਰੇਨਕੋਟ ਵਾਲਾ ਬਿਆਨ ਦੇਖੋ, ਕਿਤੇ ਕੋਈ 20 ਸਾਲ ਪੁਰਾਣਾ ਥੋੜੀ ਹੈ। ਸੋ ਇਸ ਵਾਸਤੇ ਇਹ ਦੋਨੇ ਧਿਰਾਂ 'ਚ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਲੈ ਕੇ ਖਿੱਚਤਾਨ ਤੇ ਹੈ, ਪਰ ਸਵਾਲ ਦੋਵਾਂ ਧਿਰਾਂ ਤੇ ਹੈਗੇ ਆ। ਸੋ ਵੀਅਤਨਾਮ ਰਾਹੁਲ ਗਾਂਧੀ ਗਿਆ ਕਿ ਨਹੀਂ, ਇਹਦੇ ਬਾਰੇ ਪੁਸ਼ਟੀ ਨਹੀਂ, ਪਰ ਭਾਰਤੀ ਜਨਤਾ ਪਾਰਟੀ ਕਹਿ ਰਹੀ ਆ ਕਿ ਇਹ ਤੁਸੀਂ ਟਕਮੰਜ ਕਰਦੇ ਹੋ ਕਿ ਇੱਕ ਪਾਸੇ ਸ਼ੋਕ ਹੈ, ਪੂਰਾ ਮੁਲਕ ਜਿਹੜਾ ਸੋਗ ਦੀ ਲਹਿਰ ਦੇ ਵਿੱਚ ਆ, ਤੇ ਦੂਜੇ ਪਾਸੇ ਤੁਹਾਡਾ ਰਾਹੁਲ ਗਾਂਧੀ ਜਿਹੜਾ ਉਹ ਨਵੇਂ ਸਾਲ ਦੇ ਜਸ਼ਨ ਮਨਾਉਣ ਵਾਸਤੇ ਵੀਅਤਨਾਮ ਨੂੰ ਨਿਕਲ ਗਿਆ। ਜੀ ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੀ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਦਿੱਤਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕਈ ਹੋਰ ਜਿਹੜੀਆਂ ਅਹਿਮ ਖਬਰਾਂ ਦਾ। ਕਿਸਾਨੀ ਦੇ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ। ਪਹਿਲੇ ਜਿਹੜਾ ਹਿੱਸਾ ਸੀਗਾ ਉਹਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਬੰਦ ਦਾ ਜਿਹੜਾ ਸੱਦਾ ਸੀਗਾ ਉਹਨੂੰ ਜਿਹੜਾ ਹੁੰਗਾਰਾ ਮਿਲਿਆ ਉਸ ਬਾਬਤ। ਲੰਘੇ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਬਾਰੇ ਗੱਲਬਾਤ ਕੀਤੀ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਜ਼ਿਲ੍ਹਾ ਚੱਲ ਰਹੀ ਸੀ ਕਿਸਾਨੀ ਦੇ ਇਸ ਮੁੱਦੇ ਨੂੰ ਲੈ ਕੇ, ਤਾਂ ਉਦੋਂ ਇਹ ਗੱਲ ਕਹੀ ਗਈ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਓ, ਉਹਨਾਂ ਦੀ ਜਾਨ ਬਚਾਉਣੀ ਜ਼ਰੂਰੀ ਹੈ। ਉਹਦੇ ਵਿੱਚ ਪੰਜਾਬ ਸਰਕਾਰ ਦਾ ਜੋ ਤਰਕ ਸੀਗਾ, ਉਹਦੇ ਵਿੱਚ ਕੇਂਦਰ ਸਰਕਾਰ ਦਾ ਜੋ ਤਰਕ ਸੀਗਾ, ਉਹ ਆਪਾਂ ਤੁਹਾਨੂੰ ਦੱਸਿਆ ਹੀ ਹੈ। ਕੇਂਦਰ ਸਰਕਾਰ ਵੱਲੋਂ ਤਾਂ ਤੁਸ਼ਾਰ ਮਹਿਤਾ ਪੇਸ਼ ਹੋਏ, ਔਰ ਹਾਸੋਹੀਣੀ ਗੱਲ ਇਹ ਹੈ ਕਿ ਉਹ ਕਦੇ ਹਰਿਆਣੇ ਵੱਲੋਂ ਪੇਸ਼ ਹੁੰਦੇ ਆ ਤੇ ਕਦੇ ਕੇਂਦਰ ਸਰਕਾਰ ਵੱਲੋਂ। ਹੁਣ ਚਲੋ ਇਹ ਤਾਂ ਉਹਨਾਂ ਦਾ ਪੇਸ਼ਾ ਹੈ ਕਿ ਉਹ ਵਕੀਲ ਨੇ ਤੇ ਕਿਸੇ ਤਰਫੋਂ ਵੀ ਪੇਸ਼ ਹੋ ਸਕਦੇ ਨੇ, ਕਿਸੇ ਪਾਸੋਂ ਵੀ ਪੇਸ਼ ਹੋ ਸਕਦੇ ਨੇ, ਪਰ ਲੱਗਦਾ ਹੈ ਕਿ ਮੁਸ਼ੱਕਤ ਉਹਨਾਂ ਨੂੰ ਜ਼ਿਆਦਾ ਨਹੀਂ ਕਰਨੀ ਪੈਂਦੀ ਹੋਣੀ, ਕਿਉਂਕਿ ਉਹ ਕੇਂਦਰ ਸਰਕਾਰ ਦੇ ਵੀ ਤਰਕ ਉਹੀ ਨੇ ਤੇ ਹਰਿਆਣੇ ਦੇ ਤਰਕ ਉਹੀ ਨੇ। ਪਰ ਇਸ ਦੇਸ਼ ਦੇ ਵਿੱਚ ਕੋਈ ਕਹਿਣ ਵਾਲਾ ਇਹ ਨਹੀਂ ਗਾ ਬਚਿਆ ਕੋਈ ਜਿਹੜਾ ਕਵੇ ਕਿ ਬਈ ਇੱਕ ਰਾਜ ਦੇ ਲੋਕ, ਇੱਕ ਸੂਬੇ ਦੇ ਲੋਕ ਉਹ ਆਪਣੀ ਰਾਜਧਾਨੀ, ਆਪਣੇ ਜਿਹੜੇ ਮੁਲਕ ਦੇ ਉਹ ਵਸਿੰਦੇ ਨੇ, ਜਿਹੜੇ ਮੁਲਕ ਦੇ ਵਿੱਚ ਉਹ ਰਹਿਣਾ ਚਾਹੁੰਦੇ ਨੇ, ਉਸ ਮੁਲਕ ਦੀ ਰਾਜਧਾਨੀ ਉਹ ਜਾਣਾ ਚਾਹੁੰਦੇ ਨੇ, ਤੇ ਜਿਹੜਾ ਵਿਚਾਲੇ ਸੂਬਾ ਪੈਂਦਾ ਭੂਗੋਲਿਕ ਤੌਰ ਤੇ ਉਹਨੂੰ ਰੋਕਣ ਦਾ ਅਧਿਕਾਰ ਹੈ। ਇਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ 1980ਵਿਆਂ ਦੇ ਵਿੱਚ, 90ਵਿਆਂ ਦੇ ਵਿੱਚ ਵੀ ਹਰਿਆਣੇ ਨੇ ਇਸ ਤਰ੍ਹਾਂ ਦੀ ਕੋਝੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਸੀਗੀ। ਹਰਿਆਣਾ ਸਰਕਾਰ ਨੇ ਸਿੱਖਾਂ ਨੂੰ ਜ਼ਲੀਲ ਕੀਤਾ ਸੀਗਾ, ਪਰ ਫਿਰ ਵੀ ਇਹ ਸਵਾਲ ਜਿਹੜਾ ਉਹ ਬਣਦਾ ਤੇ ਜਿਹਦੇ ਉੱਤੇ ਅਸੀਂ ਬਹੁਤ ਘੱਟ ਗੌਰ ਕਰ ਰਹੇ ਹਾਂ। ਇੱਕ ਹੋਰ ਜਿਹੜੀ ਗੱਲ ਆ ਉਹ ਚਰਚਾ ਜ਼ਰੂਰ ਮੰਗਦੀ ਹੈ ਕਿ ਜਿਹੜਾ ਬੀਜੇਪੀ ਦਾ ਜਿਹੜਾ ਆਈਟੀ ਸੈੱਲ ਹੈ ਉਹ ਕਈ ਤਰੀਕਿਆਂ ਦੇ ਨਾਲ ਇਸ ਲੜਾਈ ਨੂੰ ਛੋਟਾ ਕਰਨ ਦੇ ਲਈ, ਇਸ ਲੜਾਈ ਨੂੰ ਨੀਵਾਂ ਦਿਖਾਉਣ ਦੇ ਲਈ ਲੱਗਾ ਹੋਇਆ। ਉਹਨਾਂ ਦੇ ਵਿੱਚ ਇੱਕ ਲੜਾਈ ਇਹ ਵੀ ਹੈ ਕਿ ਇਹਨਾਂ ਲੋਕਾਂ ਨੂੰ ਤਾਂ ਐਮਐਸਪੀ ਮਿਲ ਰਿਹਾ ਜੀ, ਤੇ ਇਹ ਤਾਂ ਗਿੱਝ ਗਏ ਨੇ ਧਰਨਿਆਂ ਦੇ ਉੱਤੇ। ਇਹਨਾਂ ਦਾ ਜਦੋਂ ਕੋਈ ਬੰਦਾ ਧਰਨਾ ਦੇ, ਇਹਨਾਂ ਦੇ ਜਿਹੜੇ ਵੱਡ ਬਜ਼ੁਰਗ ਨੇ ਉਹ ਧਰਨੇ ਤੇ ਬੈਠੇ ਨੇ, ਮੁੰਡੇ ਜਿਹੜੇ ਨੇ ਹੁੱਲੜਬਾਜ਼ੀਆਂ ਕਰਦੇ ਨੇ ਵੱਖ-ਵੱਖ ਤਰ੍ਹਾਂ ਦੇ ਮੇਲਿਆਂ ਤੇ ਜਾ ਕੇ, ਤੇ ਜਦੋਂ ਉਹਦਾ ਚਲਾਣਾ ਹੋ ਜਾਂਦਾ, ਕਰੋੜ ਰੁਪਈਆ ਮਿਲ ਜਾਂਦਾ, ਇਹਨਾਂ ਨੂੰ ਇਹ ਕੰਮ ਰਾਸ ਆਇਆ ਹੋਇਆ। ਜਿਨ੍ਹਾਂ ਨੂੰ ਇਹ ਲੱਗਦਾ ਵੀ ਬੰਦੇ ਮਰਵਾ ਕੇ ਅਸੀਂ ਕਰੋੜਾਂ ਰੁਪਏ ਲੈ ਰਹੇ ਹਾਂ, ਜਾਂ ਸਾਨੂੰ ਨੌਕਰੀਆਂ ਖਾਤਰ ਅਸੀਂ ਆਪਣੇ ਪਿਓ ਦਾਦਿਆਂ ਨੂੰ ਉੱਥੇ ਬਿਠਾਇਆ ਹੋਇਆ, ਤੇ ਉਹ ਆਪਣੇ ਜਿਹੜੇ ਪਿਓ ਦਾਦੇ ਆ ਉਹਨਾਂ ਨੂੰ ਬਿਠਾ ਕੇ ਧਰਨੇ ਲਵਾ ਕੇ ਵੇਖ ਲੈਣ ਵੀ ਕਿੰਨਾ ਕੁ ਔਖਾ ਕੰਮ ਆ ਤੇ ਕਿੰਨਾ ਕੁ ਸੌਖਾ। 35 ਦਿਨ ਹੋ ਚੁੱਕੇ ਨੇ ਇੱਕ ਬਜ਼ੁਰਗ ਨੂੰ ਉੱਥੇ ਬੈਠਿਆਂ ਨੂੰ। ਹਾਲਾਂਕਿ ਐਕਸ਼ਨ ਪੰਜਾਬ ਬੰਦ ਆ ਜਾਂ ਹੋਰ ਉਹਨਾਂ, ਆਪਾਂ ਹਮੇਸ਼ਾ ਇਹ ਗੱਲ ਕਰਦੇ ਹੁੰਦੇ ਕਿ ਗੁੰਜਾਇਸ਼ ਜਿਹੜੀ ਆ ਉਹ ਜ਼ਰੂਰ ਹੁੰਦੀ ਹੈ ਕਿ ਕਿਸੇ ਵੀ ਅੰਦੋਲਨ ਦੇ ਵਿੱਚ, ਕਿਸੇ ਵੀ ਧਿਰ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਦਰਮਿਆਨ, ਕਿ ਉਹਦੇ ਜਿਹੜੇ ਸਾਰੇ ਕਦਮ ਆ ਉਹ ਸਹੀ ਨਹੀਂ ਹੁੰਦੇ। ਇਹ ਜਿਹੜੇ ਲੋਕ ਅੱਜ ਸਵਾਲ ਕਰ ਰਹੇ ਨੇ ਕਿ ਇਹਨਾਂ ਨੂੰ ਤਾਂ ਜੀ ਐਮਐਸਪੀ ਵੀ ਮਿਲਦਾ, ਇਹਨਾਂ ਦੇ ਕੋਠੀਆਂ ਏਡੀਆਂ ਤਗੜੀਆਂ ਪਾਈਆਂ ਨੇ, ਇਹਨਾਂ ਦੇ 20-20 ਲੱਖ ਦੀਆਂ ਗੱਡੀਆਂ ਖੜੀਆਂ ਨੇ, 10-15 ਲੱਖ ਦੇ ਟਰੈਕਟਰ ਖੜੇ ਨੇ, ਇਹਨਾਂ ਦੇ ਘਰਾਂ ਦੇ ਵਿੱਚ ਬੁਲਟ ਖੜੇ ਨੇ, ਇਹਨਾਂ ਦੇ ਘਰਾਂ ਦੇ ਵਿੱਚ ਆਹ ਕੁਛ ਹੈ, ਇਹ ਏਸੀ ਹੀਟਰ ਲਾ ਕੇ ਜ਼ਿੰਦਗੀਆਂ ਜਿਉਂਦੇ ਨੇ, ਤੇ ਇਹਨਾਂ ਕੋਲੇ ਕੋਈ ਕਿਸੇ ਚੀਜ਼ ਦੀ ਘਾਟ ਹੀ ਨਹੀਂ ਹੈ, ਤੇ ਇਹਨਾਂ ਨੂੰ ਕਾਹਦੀ ਐਮਐਸਪੀ। ਹੁਣ ਜੇਕਰ ਕੋਈ ਬੰਦਾ ਕਵੇ, ਕੋਈ ਖਿਡਾਰੀ ਦੀ ਆਪਾਂ ਮਿਸਾਲ ਲੈਂਦੇ ਹਾਂ, ਜੇਕਰ ਕੋਈ ਖਿਡਾਰੀ ਹੈ ਤੇ ਉਹ ਕਵੇ ਕਿ ਮੇਰਾ ਪ੍ਰਦਰਸ਼ਨ ਵਧੀਆ, ਮੈਨੂੰ ਟੀਮ ਦੇ ਵਿੱਚ ਹਿੱਸਾ ਬਣਾਓ ਤੇ ਮੈਂ ਵਧੀਆ ਪਰਫਾਰਮ ਕਰੂੰਗਾ, ਪਰ ਕੋਈ ਪਾਸੇ ਵਾਲਾ ਬੰਦਾ ਜਿਹਦੇ ਚੋਂ ਖੇਡਣ ਦੀ ਸਮਰੱਥਾ ਨਹੀਂ ਹੈ, ਨਾ ਉਸ ਗੱਲ ਨੂੰ ਸਮਝਣ ਦੀ ਸਮਰੱਥਾ ਹੈ, ਜੇ ਉਹ ਇਹ ਗੱਲ ਕਵੇ ਕਿ ਇਹਨੂੰ ਗੁੱਲੀ ਡੰਡਾ ਖਿਡਵਾ ਕੇ ਵਿਖਾਓ, ਇਹਨੂੰ ਆਉਂਦਾ, ਜੇ ਇਹਨੂੰ ਗੋਲੀਆਂ ਬੰਟੇ ਜਿਹੜੇ ਆਪਾਂ ਕਹਿੰਦੇ ਨੇ ਇਹ ਖੇਡ ਕੇ ਦਿਖਾ, ਕੋਈ ਤੁਕ ਬਣਦੀ ਇਸ ਗੱਲ ਦੀ? ਦੂਰ ਦੂਰ ਤੱਕ। ਉਹ ਬੰਦਾ ਕ੍ਰਿਕਟ ਦਾ ਓਪਨਰ ਬੈਟਸਮੈਨ ਹੈ ਜਾਂ ਚੰਗਾ ਕੋਈ ਫੁੱਟਬਾਲਰ ਹੈ, ਉਹ ਭਲਾ ਤੁਹਾਨੂੰ ਗੁੱਲੀ ਡੰਡਾ ਖੇਡ ਕੇ ਦਿਖਾਊਗਾ ਕਿ ਮੈਂ ਭਾਈ ਗੁੱਲੀ ਡੰਡਾ ਵੀ ਖੇਡ ਲੈਣਾ, ਜਾਂ ਮੈਂ ਕਿ ਉਹਦੀ ਕੋਈ ਇਹ ਕਸੌਟੀ ਹੈ ਕਿ ਇਸ ਤੇ ਖਰਾ ਉਤਰ ਤੇ ਫੇਰ ਤੈਨੂੰ ਉਹਦੇ ਮੈਦਾਨ ਚ ਵਾੜਾਂਗੇ। ਇਹ ਜਿਹੜੀ ਡਿਬੇਟ ਆ ਉਸ ਤਰੀਕੇ ਦੀ ਹੈ। ਐਮਐਸਪੀ ਦੂਜਿਆਂ ਨੂੰ ਮਿਲਦਾ ਨਹੀਂ ਮਿਲਦਾ ਇਹ ਵੱਖਰੀ ਗੱਲ ਆ, ਪਰ ਸਾਨੂੰ ਜੋ ਮਿਲ ਰਿਹਾ ਅਸੀਂ ਆਪਦੇ ਅਹਿਸਾਸਿਆਂ ਦੇ ਲਈ ਲੜ ਰਹੇ ਹਾਂ। ਅਸਲ ਦੇ ਵਿੱਚ ਪੰਜਾਬ ਦੀ ਲੜਾਈ ਇੱਕ ਪਹਿਲੀ ਲੜਾਈ ਨਹੀਂ ਹੈ ਜਦੋਂ ਪੰਜਾਬ ਨੇ ਅਗਵਾਈ ਕੀਤੀ ਹੋਵੇ, ਜਦੋਂ ਸਾਰਾ ਭਾਰਤ ਇੰਦਰਾ ਗਾਂਧੀ ਨੂੰ ਸਲੂਟ ਮਾਰ ਰਿਹਾ ਸੀਗਾ ਤੇ ਉਹਦੀ ਜਿਹੜੀ ਉਹਨੇ ਲਾਈ ਸੀ ਐਮਰਜੈਂਸੀ, ਉਹਦੇ ਵਿਰੁੱਧ ਤੁਹਾਡੀ ਬੋਲਣਾ ਤਾਂ ਬਹੁਤ ਦੂਰ ਦੀ ਗੱਲ, ਤੁਹਾਡੇ ਚ ਤਾਂ ਉਸ ਗੱਲ ਉੱਤੇ ਗੱਲ ਕਰਨ ਦੀ ਵੀ ਪਹੁੰਚ ਨਹੀਂ ਸੀ। ਉਦੋਂ ਪੰਜਾਬੀ ਉੱਠੇ ਸੀ, ਜੇਲਾਂ ਭਰਤੀਆਂ ਸੀ, 50,000 ਪੰਜਾਬੀ ਜੇਲ੍ਹ ਨਹੀਂ ਡੱਕਿਆ ਗਿਆ ਸੀ ਇੰਦਰਾ ਗਾਂਧੀ ਦੀ ਐਮਰਜੈਂਸੀ ਦਾ ਵਿਰੋਧ ਕਰਨ ਵਾਲਾ। 50,000। ਜਦੋਂ ਫਰੰਗੀ ਆਇਆ ਸੀ, ਸਾਰਿਆਂ ਨੇ ਉੱਥੇ ਉਹਦੇ ਕੋਲੇ ਕਰ ਕਰਕੇ ਚੁਗਲੀਆਂ, ਆਪਦੇ ਰਾਜ ਫਲਾਣੇ ਰਾਜ ਤੋਂ ਵੀ ਕਰ ਦੋ ਜੀ ਹਮਲਾ, ਉਹਦੇ ਨਾਲ ਹੈ। ਚੁਗਲਖੋਰਾਂ ਨੇ ਲੋਕਾਂ ਦੇ ਰਾਜ, ਵੱਡੇ ਵੱਡੇ ਤਾਕੜੇ ਜਿਹੜੇ ਲੋਕ ਸੀਗੇ, ਉਹਨਾਂ ਦੀਆਂ ਵੱਡੀਆਂ ਵੱਡੀਆਂ ਸਲਤਨਤਾਂ ਉਹ ਖਤਮ ਕਰਵਾਤੀਆਂ ਸੀ, ਤੇ ਪੰਜਾਬ ਦੇ ਵਿੱਚ ਫਰੰਗੀ ਸਭ ਤੋਂ ਬਾਅਦ ਵੜਿਆ ਸੀ। ਔਰ ਉਸ ਤੋਂ ਉਦੋਂ ਵੀ ਮਾਰਾਂ ਪੈ ਗਈਆਂ ਸੀ, ਕਦੇ ਉਦੋਂ ਤਾਂ ਤੁਸੀਂ ਕਿਹਾ ਨਹੀਂਗਾ। ਜਦੋਂ ਫਾਂਸੀਆਂ ਤੇ ਚੜਾਏ ਜਾ ਰਹੇ ਸੀ ਲੋਕ, 80-85% ਪੰਜਾਬੀ ਸੀ ਉਹਨਾਂ ਦੇ ਵਿੱਚ,
ਕਦੇ ਉਦੋਂ ਤਾਂ ਤੁਸੀਂ ਕਿਹਾ ਨਹੀਂ ਗਾ ਕਿ ਤੁਸੀਂ ਕਾਹਤੋਂ ਫਾਂਸੀਆਂ ਤੇ ਚੜ੍ਹ ਰਹੇ ਹੋ। ਸਾਰੇ ਦੇਸ਼ ਦੇ ਵਿੱਚ ਇੱਕ ਬਣਾ ਲੈਂਦੇ, ਸਾਰੇ ਭਾਰਤ ਦੇ ਵਿੱਚ ਇੱਕ ਕੋਟਾ ਤੈਅ ਕਰ ਲੈਂਦੇ, ਅਸੀਂ ਉਸ ਕੋਟੇ ਦੇ ਮੁਤਾਬਕ ਫਾਂਸੀਆਂ ਤੇ ਚੜ੍ਹ ਜਾਂਦੇ, ਸਾਨੂੰ ਕੀ ਲੋੜ ਸੀ। ਜਿਹੜੇ ਕਾਲੇ ਪਾਣੀ ਦੀ ਸਜ਼ਾ ਹੋਈ ਸੀ ਉਹਦੇ ਵਿੱਚ ਸਭ ਤੋਂ ਵੱਡੀ ਗਿਣਤੀ, ਸਭ ਤੋਂ ਵੱਡੀ ਕੀ ਜ਼ਿਆਦਾਤਰ ਉਹਦੇ 'ਚ ਪੰਜਾਬੀ ਸੀਗੇ। ਕਾਲੇ ਪਾਣੀ ਦੀਆਂ ਜੇਲ੍ਹਾਂ ਕੱਟਣ ਵਾਲੇ ਜਿਹੜੇ ਗਦਰੀ ਬਾਬੇ ਸੀ ਉਹ ਪੰਜਾਬੀ ਸੀਗੇ। ਅੱਜ ਕੋਈ ਸਵਾਲ ਕਰਦਾ ਕੋਈ ਉੱਠ ਕੇ ਕਿ ਬਈ ਜਿੱਥੇ ਰੋਹਿੰਗਿਆ ਤੇ ਅਤਿਆਚਾਰ ਹੋ ਰਿਹਾ ਉੱਥੇ ਪੰਜਾਬੀ ਲੰਗਰ ਕਿਉਂ ਲਾਉਂਦੇ ਆ? ਜਿੱਥੇ ਕੋਈ ਮੱਧ ਪ੍ਰਦੇਸ਼ ਦੇ ਵਿੱਚ ਕੋਈ ਆ ਗਿਆ ਹੜ੍ਹ, ਜੰਮੂ ਕਸ਼ਮੀਰ ਦੇ ਵਿੱਚ ਆ ਗਿਆ, ਸੀਰੀਆ ਦੇ ਵਿੱਚ ਕੋਈ ਮਨੁੱਖਤਾ ਦੇ ਦੁਖਾਂਤ ਆ, ਕੋਈ ਹੋਰ ਹੈ, ਉੱਥੇ ਪੰਜਾਬੀ ਕਿਉਂ ਲੰਗਰ ਲਾਈ ਜਾਂਦੇ ਆ? ਕਦੇ ਤੁਸੀਂ ਇਹ ਸਵਾਲ ਨਹੀਂ ਕੀਤੇ। ਕਦੇ ਤੁਸੀਂ ਇਹ ਸਵਾਲ ਨਹੀਂ ਕੀਤੇ ਕਿ ਕਰੋਨਾ ਵੇਲੇ ਜਦੋਂ ਸਰਕਾਰ ਹੀ ਭੱਜ ਗਈ ਸੀ, ਭਗੌੜੀ ਹੋ ਗਈ ਸੀ, ਉਦੋਂ ਤੁਸੀਂ ਆਕਸੀਜਨ ਦੇ ਸਿਲੰਡਰ ਕਿਉਂ ਚੁੱਕੀ ਫਿਰਦੇ ਸੀ? ਇਹ ਸਵਾਲ ਕਦੇ ਨਹੀਂ ਤੁਸੀਂ ਕੀਤਾ। ਸੋ ਇਹ ਇੱਕ ਖਿੱਤਾ, ਇੱਕ ਲੋਕਾਂ ਦੀ ਤਹਿਜ਼ੀਬ, ਉਹਨਾਂ ਦਾ ਰਹਿਣ ਸਹਿਣ ਦਾ ਜਿਹੜਾ ਤਰੀਕਾਕਾਰ ਉਹ ਇਸ ਤਰੀਕੇ ਦਾ ਹੀ ਹੈ। ਉਹ ਸੱਤਾ ਤੇ ਕੌਣ ਬੈਠਾ ਉਹ ਪਰਵਾਹ ਨਹੀਂ ਕਰਦੇ। ਉਹ ਲਗਾਤਾਰ ਸਦੀਆਂ ਤੋਂ ਲੜਦੇ ਆ ਰਹੇ ਨੇ। ਉਹ ਇਸ ਗੱਲ ਦੇ ਧਾਰਨੀ ਨੇ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ। ਉਹਨਾਂ ਨੂੰ ਪਤਾ ਕਿ ਲੁੱਟ ਕੇ ਲੈ ਜਾਣਾ। ਉਹਨਾਂ ਨੂੰ ਪਤਾ ਕਿ ਅੱਜ ਵੀ ਤੁਸੀਂ ਲੁੱਟ ਰਹੇ ਹੋ। ਅੱਜ ਵੀ ਅਹਿਮਦ ਸ਼ਾਹ ਹੋਰਾਂ ਦੇ ਨਾਂ ਜਾਂ ਤਰੀਕਾਕਾਰ ਸਰਕਾਰਾਂ ਦੇ ਜ਼ਰੂਰ ਬਦਲੇ ਹੋਏ ਨੇ, ਪਰ ਲੁੱਟਣ ਦਾ ਤਰੀਕਾ ਉਹੀ ਜਾਰੀ ਹੈ। ਔਰ ਜਿਹੜੀ ਰਾਜਧਾਨੀ ਨੂੰ ਜਾਣ ਦੀ ਗੱਲ ਹਰਿਆਣੇ ਦੀ ਕੀਤੀ ਸੀ, ਅਸੀਂ ਆਪਣੀ ਰਾਜਧਾਨੀ ਦੇ ਵਿੱਚ ਪ੍ਰੋਟੈਸਟ ਨਹੀਂ ਕਰ ਸਕਦੇ। ਅੱਜ ਕੋਈ ਹੈ ਪੰਜਾਬ ਦੀ ਧਿਰ, ਕੋਈ ਜਥੇਬੰਦੀ ਜਿਹੜੀ ਕਹਦੇ ਕਿ ਹਾਂ ਚੰਡੀਗੜ੍ਹ ਜਾ ਕੇ ਮੈਂ ਪ੍ਰੋਟੈਸਟ ਕਰ ਲੂੰਗੀ ਜਾਂ ਅਸੀਂ ਪ੍ਰੋਟੈਸਟ ਕਰਾਂਗੇ। ਉੱਥੇ ਜਾ ਕੇ ਮੋਹਾਲੀ ਦੇ ਵਿੱਚ ਹੀ ਆਪਾਂ ਨੂੰ ਤਾਂ ਉਹ ਜਿਹੜਾ ਚੌਂਕ ਆ ਮਟਕਾ ਚੌਂਕ ਉਹੀ ਨਹੀਂ ਲੰਘਣ ਦਿੰਦੇ। ਵੱਧ ਤੋਂ ਵੱਧ ਜੇ ਕੋਈ ਜ਼ਿਆਦਾ ਇਕੱਠ ਹੋ ਗਿਆ ਤੇ ਕਹਿਣਗੇ 25 ਵਾਲੀ ਗਰਾਊਂਡ ਦੇ ਵਿੱਚ ਤੁਰ ਜਾਓ। ਉਹ 25 ਵਾਲੀ ਗਰਾਊਂਡ ਇੱਕ ਪਾਸੇ, ਉੱਥੇ ਸਪੀਕਰ ਲਾ ਕੇ ਆਪਣੀਆਂ ਗੱਲਾਂ ਆਪ ਨੂੰ ਹੀ ਸੁਣਾ ਕੇ ਆ ਜਾਓ। ਨਾ ਉੱਥੋਂ ਕੋਈ ਸਰਕਾਰ ਦਾ ਮੰਤਰੀ ਨੇੜੇ ਪੈਂਦਾ, ਨਾ ਉੱਥੋਂ ਕੋਈ ਵਿਧਾਨ ਸਭਾ ਨੇੜੇ ਹੈ, ਨਾ ਕੋਈ ਉੱਥੋਂ ਦਫ਼ਤਰ ਨੇੜੇ ਹੈ, ਨਾ ਕੋਈ CM ਦੀ ਰਿਹਾਇਸ਼ ਨੇੜੇ ਹੈ। ਜੇ ਤਾਂ ਨੇੜੇ ਹੋਵੇ ਤਾਂ ਬੰਦਾ ਕਹੇ ਵੀ ਚੱਲ ਸਪੀਕਰ ਵੱਡੇ ਲਾ ਦਾਂਗੇ, ਇਹਨਾਂ ਨੂੰ ਸੁਣਾ ਦੇਂਗੇ। ਸੋ ਉਹ ਕੋਈ ਤੁੱਕ ਨਹੀਂ ਬਣਦੀ ਇਸ ਤਰ੍ਹਾਂ ਦੀ। ਪਰ ਇਹ ਜਿਹੜੇ ਲੋਕ ਸਾਡੇ ਅੱਜ ਦਾ ਜਿਹੜਾ ਪ੍ਰੋਟੈਸਟ ਆ, ਸ਼ਹਿਰਾਂ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ, ਕੋਈ ਵੀਡੀਓ ਹੋ ਸਕਦਾ ਪੁਰਾਣੀਆਂ ਵੀ ਹੋਣ, ਪਰ ਕਈ ਥਾਵਾਂ ਦੇ ਉੱਤੇ ਲੋਕ ਵਿਰੋਧ ਵੀ ਕਰਦੇ ਦਿਖੇ। ਪਰ ਉਹਦੇ 'ਚ ਬਹੁਤ ਤਕੜਾ ਜਿਹੜਾ ਹੁੰਗਾਰਾ ਉਹ ਮਿਲਿਆ ਪੰਜਾਬ ਨੂੰ। ਹਾਂ, ਅਗਲੀ ਵਾਰੀ ਬੰਦ ਕਰਨਾ ਜਾਂ ਹੁਣ ਕਰਨਾ ਚਾਹੀਦਾ ਸੀ, ਨਹੀਂ ਚਾਹੀਦਾ ਸੀ, ਇਹ ਤੇ ਸਵਾਲ ਹੋ ਸਕਦੇ ਆ। ਸੋ ਇਹ ਜਿਹੜੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਅੰਦੋਲਨ ਦੀ ਲੋੜ ਨਹੀਂ ਹੈ, ਅਸਲ ਦੇ ਵਿੱਚ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਤੁਹਾਡੇ ਵਾਂਗੂ ਲੁੱਟ ਦੇ ਮੁਰੀਦ ਨਹੀਂ ਹੈ। ਅਸੀਂ ਉਡੀਕ ਨਹੀਂ ਕਰਦੇ ਕਿ ਕੋਈ ਇਸ ਤਰ੍ਹਾਂ ਦੀ ਗੱਲ ਵਾਪਰੂਗੀ ਉਸ ਤੋਂ ਬਾਅਦ ਇਹ ਹੋਊਗਾ। ਅਸੀਂ ਜੱਦੋ-ਜਹਿਦ ਕਰਨ ਵਾਲੇ ਲੋਕ ਹਾਂ। ਤੁਹਾਡਾ ਝੋਨਾ MSP ਦੇਸ਼ ਦੇ ਵਿੱਚ 1500-1600 ਆ ਤੇ ਤੁਹਾਡੇ ਝੋਨਾ ਹੁਣ ਤੱਕ ਲੋਕ 800-900 ਨੂੰ ਲੁੱਟੀ ਗਏ, ਜਿਹੜੇ ਵੱਡੇ ਧਨਾੜ ਲੋਕ ਆ। ਕੋਈ ਉੱਠ ਕੇ ਬਿਹਾਰ UP 'ਚੋਂ ਬੋਲਿਆ ਅੱਜ ਤੱਕ? ਕਿਸੇ ਨੇ ਕਿਹਾ ਗੰਨੇ ਦਾ ਰੇਟ ਕਿੰਨਾ? ਇਹਨਾਂ ਦੇ ਗੰਨੇ ਦੇ ਵਿੱਚ ਚੱਕ ਕੇ, ਇਹਨਾਂ ਦੇ ਖੇਤਾਂ ਦੇ ਵਿੱਚੋਂ ਗੰਨਾ ਚੱਕ ਕੇ ਬਥੇਰੇ ਲੋਕ ਧਨਾੜ ਹੋ ਗਏ, ਅਮੀਰ ਹੋ ਗਏ, MP ਬਣ ਗਏ। ਪਰ UP ਦਾ ਕਿਸਾਨ ਉਹੋ ਜਿਹੀ ਦਾ ਉਹੋ ਜਿਹਾ ਹੀ ਹੈ। ਕਦੇ ਕਿਸੇ ਨੇ ਇਸ ਗੱਲ ਉੱਤੇ ਕਿਹਾ ਕਿ ਬਈ ਨਹੀਂ ਸਾਡੀ ਲੁੱਟ ਬੰਦ ਹੋਣੀ ਚਾਹੀਦੀ ਹੈ? ਜਾਂ ਹੋਰ ਜਿੰਨੇ ਵੀ ਲੋਕ ਨੇ ਜਿਨ੍ਹਾਂ ਦੇ ਅਸਾਸੇ ਲੁੱਟੇ ਜਾ ਰਹੇ ਨੇ, ਕੀ ਕਹਿਣਾ ਕੋਈ ਭੁਪੇਸ਼ ਬਘੇਲ ਵਰਗਾ ਕਵੇ ਕਿ ਹਾਂ ਬਈ ਸਾਡੀ ਲੁੱਟ ਹੋ ਰਹੀ ਹੈ, ਸਾਡੇ ਇੱਥੋਂ ਮਾਈਨਿੰਗ ਕਰਕੇ ਕੋਲਾ ਕੱਢਿਆ ਜਾ ਰਿਹਾ, ਜਾਂ ਸਾਡੀਆਂ ਜਿੰਨੀਆਂ ਵੀ ਮਾਈਨਸ ਨੇ, ਸਾਡੀਆਂ ਜਿਹੜੀਆਂ ਖਦਾਨਾਂ ਨੇ, ਉਹਨਾਂ ਨੂੰ ਧਨਾਡਾ ਲੋਕਾਂ ਨੂੰ ਦਿੱਤਾ ਜਾ ਰਿਹਾ। ਕਿੰਨੇ ਕੁ ਲੋਕ ਨੇ ਜਿਹੜੇ ਬਚੇ ਨੇ ਇਹਨਾਂ ਗੱਲਾਂ ਨੂੰ ਕਰਨ ਦੇ ਲਈ? ਕਿੰਨੇ ਕੁ ਲੋਕ ਨੇ ਜਿਹੜੇ ਪਹਿਰੇਦਾਰੀ ਕਰਦੇ ਨੇ ਆਪਦੇ ਹੱਕ ਹਕੂਕ ਖਾਤਰ, ਆਪਣੇ ਸੂਬਿਆਂ ਖਾਤਰ? ਕਿੰਨੇ ਕੁ ਲੋਕ ਨੇ? ਔਰ ਇਹ ਲੋਕ ਉਲਟਾ ਸਾਨੂੰ ਹੀ ਸਵਾਲ ਕਰਦੇ ਨੇ ਕਿ ਭਾਈ ਤੁਸੀਂ ਕਿਉਂ ਪ੍ਰੋਟੈਸਟ ਕਰਦੇ ਹੋ? ਮਤਲਬ ਕਮਾਲ ਦੀ ਗੱਲ ਹੈ। ਅਸੀਂ ਨਹੀਂ ਉਹ ਜਿਹੇ ਲੋਕ ਜਿਹਨੇ ਦਿੱਲੀ ਜਿਵੇਂ ਕਵੇ ਕਿ ਝੁੱਕ ਕੇ ਤੁਸੀਂ ਸਲਾਮ ਕਰੋ ਤੇ ਅਸੀਂ ਉਵੇਂ ਜ਼ਿੰਦਗੀ ਕੱਟੀ ਜਾਈਏ। ਅਸੀਂ ਨਹੀਂ ਉਹ ਲੋਕ। ਅਸੀਂ ਨਹੀਂ ਉਹ ਲੋਕ ਜਿਨ੍ਹਾਂ ਨੂੰ ਹੱਥ ਮੰਗ ਕੇ ਅੱਡਣਾ ਹੋਵੇ। ਅਸੀਂ ਕਹਿੰਦੇ ਕਿ ਨਹੀਂ, ਹੱਕ ਆ ਸਾਡਾ, ਇੱਥੇ ਰੱਖ, ਨਹੀਂ ਅਸੀਂ ਲੈ ਲਾਂਗੇ ਆਪੇ। ਅਸੀਂ ਉਹ ਲੋਕ ਅਸਲ ਦੇ ਵਿੱਚ। ਇਸੇ ਕਰਕੇ ਅਸੀਂ ਇੱਕ ਬਹੁਤ ਵੱਡਾ ਅੰਦੋਲਨ ਪੂਰੇ ਭਾਰਤ ਦੀ ਅਗਵਾਈ ਔਰ ਦੁਨੀਆ ਭਰ ਨੂੰ ਦੱਸ ਕੇ ਉਸ ਤੋਂ ਬਾਅਦ ਇੱਕ ਹੋਰ ਨਵਾਂ ਅੰਦੋਲਨ ਵਿੱਢਿਆ। ਹਾਂ, ਉਸ ਦੇ ਦਰਮਿਆਨ ਸਾਡੀ ਜਿਹੜੀ ਰਣਨੀਤੀ ਹੈ ਉਹ ਕੀ ਹੋਣੀ ਚਾਹੀਦੀ ਹੈ, ਜਾਂ ਹੋਰ ਜਿਹੜੀਆਂ ਗੱਲਾਂ ਬਾਤਾਂ ਨੇ ਉਹਦੇ 'ਚ ਬਹੁਤ ਕਿੰਤੂ ਹੋ ਸਕਦੇ ਆ। ਆਪਾਂ ਇਸ ਸੰਭਾਵਨਾ ਤੋਂ ਕਦੇ ਨਹੀਂ ਭੱਜਦੇ। ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ, ਊਣਤਾਈਆਂ ਹੋ ਸਕਦੀਆਂ। ਪਰ ਜੇਕਰ ਕੋਰਟ ਇਹ ਕਵੇ ਕਿ ਬਈ ਸਰਕਾਰ ਉੱਥੋਂ ਚੱਕ ਕੇ ਡੱਲੇਵਾਲ ਨੂੰ ਭਰਤੀ ਕਰਾ ਦੇ ਤੇ ਐਂ ਕਰ ਲੈ, ਕੋਰਟਾਂ ਵੀ ਅੱਜ ਕੱਲ੍ਹ ਸਰਕਾਰਾਂ ਵਾਂਗੂ ਚੱਲ ਰਹੀਆਂ ਨੇ। ਉਹੀ ਸੁਪਰੀਮ ਕੋਰਟ ਇਹ ਕਿਉਂ ਨਹੀਂ ਕਹਿੰਦੀ ਕਿ ਕੇਂਦਰ ਸਰਕਾਰ ਗੱਲ ਸੁਣੇ? ਉਹਨਾਂ ਦਾ ਪੰਜਾਬ ਸਰਕਾਰ ਦੇ ਨਾਲ ਤਾਂ ਕੋਈ ਰੌਲਾ ਹੀ ਨਹੀਂ ਹੈ। ਉਹਨਾਂ ਦੀ ਪੰਜਾਬ ਸਰਕਾਰ ਤੋਂ ਤਾਂ ਮੰਗ ਹੀ ਨਹੀਂ ਹੈ। MSP ਪੰਜਾਬ ਸਰਕਾਰ ਨੇ ਥੋੜ੍ਹਾ ਦੇਣਾ। ਔਰ ਇਹ ਉਹ ਗੱਲਾਂ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ। ਨਾ ਸਿਰਫ ਤੁਸੀਂ ਉਹਨਾਂ ਨੂੰ ਜ਼ਲੀਲ ਕਰ ਰਹੇ ਹੋ, ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ, ਸਗੋਂ ਇੱਕ ਬਹੁਤ ਵੱਡੀ ਵਾਅਦਾ ਖਿਲਾਫੀ ਵੀ ਹੈ। ਔਰ ਦੁਨੀਆ ਦੇ ਵਿੱਚ ਮੈਸੇਜ ਕੀ ਜਾਊਗਾ? ਦੁਨੀਆ ਦੇ ਵਿੱਚ ਮੈਸੇਜ ਇਹੀ ਜਾਊਗਾ
ਦੁਨੀਆ ਦੇ ਵਿੱਚ ਸੁਨੇਹਾ ਇਹੀ ਜਾਊਗਾ ਕਿ ਇਹਨਾਂ ਦਾ ਪ੍ਰਧਾਨ ਮੰਤਰੀ ਵੀ ਆਪਣੀ ਕੀਤੀ ਗੱਲ ਤੇ ਖੜ ਨਹੀਂ ਸਕਦਾ। ਕਮੇਟੀ ਬਣਾਈ ਹੈ ਇੱਕ, ਜਿਹੜੀ ਲੰਘੇ ਦਿਨਾਂ ਦੇ ਵਿੱਚ ਆਪਾਂ ਚਰਚਾ ਕੀਤੀ ਸੀ, ਚਰਨਜੀਤ ਚੰਨੀ ਜਿਹੜੀ ਕਮੇਟੀ ਦੇ ਚੇਅਰਮੈਨ ਨੇ, ਉਹ ਕਮੇਟੀ ਦੇ ਵਿੱਚ ਬਹੁਤ ਸੰਮਤੀ ਭਾਜਪਾ ਦੀ ਹੈ ਔਰ ਖੇਤੀ ਬਾਰੇ ਬਣਾਈ ਗਈ ਉਹ ਕਮੇਟੀ ਹੈ। ਉਸ ਕਮੇਟੀ ਦੀਆਂ ਸਿਫਾਰਸ਼ਾਂ ਪੜ੍ਹਨੀਆਂ ਚਾਹੀਦੀਆਂ ਨੇ ਲੋਕਾਂ ਨੂੰ, ਜਿਹੜੇ ਬੀਜੇਪੀ ਦੇ ਏਜੰਡੇ ਨੂੰ ਟੋ ਕਰਦੇ ਨੇ ਜਾਂ ਉਸ ਪ੍ਰੋਪੇਗੰਡੇ ਨੂੰ ਜਾਂਦੇ ਨੇ। ਬੀਜੇਪੀ ਦੀ ਮੈਜੋਰਟੀ ਵਾਲੀ ਕਮੇਟੀ ਇਹ ਗੱਲ ਕਹਿ ਰਹੀ ਹੈ, ਜਿਹਦੇ ਵਿੱਚ ਚਰਨਜੀਤ ਚੰਨੀ ਚੇਅਰਮੈਨ ਨੇ, ਕਿ ਕਿਸਾਨਾਂ ਨੂੰ ਐਮਐਸਪੀ ਦਿੱਤੇ ਬਿਨਾਂ ਤੇ ਉਹਨਾਂ ਦੀਆਂ ਗੱਲਾਂ ਸੁਣੇ ਬਿਨਾਂ ਇਸ ਦੇਸ਼ ਨੂੰ ਅੱਗੇ ਨਹੀਂ ਲਿਜਾਇਆ ਜਾ ਸਕਦਾ। ਇੱਕ ਬਹੁਤ ਵੱਡੀ ਆਬਾਦੀ, ਇੱਕ ਬਹੁਤ ਵੱਡੀ ਵਸੋਂ ਨਾ ਸਿਰਫ ਇਸ ਖਿੱਤੇ ਦੇ ਉੱਤੇ, ਇਸ ਕੰਮ ਦੇ ਉੱਤੇ ਡਿਪੈਂਡ ਕਰਦੀ ਹੈ, ਸਗੋਂ ਭਾਰਤ ਦਾ ਬਾਜ਼ਾਰ ਦਾ ਇੱਕ ਬਹੁਤ ਵੱਡਾ ਹਿੱਸਾ ਖੇਤੀ ਤੇ ਡਿਪੈਂਡ ਕਰਦਾ, ਖੇਤੀ ਤੇ ਨਿਰਭਰ ਹੈ। ਸਾਨੂੰ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ। ਉਹ ਕਮੇਟੀ ਦੀਆਂ ਸਿਫਾਰਸ਼ਾਂ ਨੇ ਜਿਹਦੇ ਵਿੱਚ ਬਹੁਤ ਮੈਜੋਰਟੀ ਭਾਜਪਾ ਹੈ, ਤੇ ਉਹ ਇੱਥੋਂ ਚੱਕ ਕੇ ਇਹਨਾਂ ਦੇ ਜਿਹੜੇ ਜਾਂ WhatsApp ਵਾਲੇ ਨੇ ਜਾਂ ਹੋਰ ਜਿਹੜੇ ਚੱਲ ਛੱਡੇ ਹੋਏ ਨੇ ਇਹਨਾਂ ਦੇ Facebook ਦੇ ਉੱਤੇ, ਉਹ ਤੜਕੇ ਤੁਰ ਪੈਣਗੇ, ਸਾਨੂੰ ਸਾਡੇ ਬਜ਼ੁਰਗਾਂ ਨੂੰ ਗਾਲਾਂ ਕੱਢੀ ਜਾਣਗੇ। ਵੀ ਪਹਿਲਾਂ ਤੁਸੀਂ ਅਕਲ ਦੇ ਦੁਸ਼ਮਣੋਂ, ਪਹਿਲਾਂ ਤਾਂ ਤੁਸੀਂ ਇਹ ਤਾਂ ਦੇਖ ਲਓ ਕਿ ਤੁਹਾਡੀ ਸਰਕਾਰ ਦੇ ਵਿੱਚ ਬਣੀਆਂ ਕਮੇਟੀਆਂ ਕੀ ਰეკਮੈਂਡ ਕਰ ਰਹੀਆਂ। ਉਸ ਤੋਂ ਬਾਅਦ ਕਿਸੇ ਨੂੰ ਗਾਲਾਂ ਕੱਢਣੀਆਂ, ਗਾਲਾਂ ਕੱਢ ਲਿਓ, ਹਟਣਾ ਤੁਸੀਂ ਹੈ ਨਹੀਂ। 10 ਸਾਲਾਂ ਤੋਂ ਇਹੀ ਕੰਮ ਕਰ ਰਹੇ ਹੋ ਔਰ ਖੜੇ ਵੀ ਉੱਥੇ ਹੀ ਹੋ। ਉਹ ਜਿਹੜੇ ਲੋਕ ਨੇ ਉਹ 10 ਸਾਲਾਂ ਦੇ ਵਿੱਚ ਕਿਤੇ ਦੀ ਕਿਤੇ ਚਲੇ ਗਏ। ਔਰ ਸਾਨੂੰ ਇਹਨਾਂ ਨੈਰੇਟਿਵਸ ਨੂੰ ਤੋੜਨ ਦੀ ਲੋੜ ਆ। ਸਾਡੇ ਆਪਸੀ ਜਿਹੜੇ ਮਤਭੇਦ ਨੇ ਉਹ ਹੋ ਸਕਦੇ ਨੇ, ਉਹ ਰਹਿਣੇ ਚਾਹੀਦੇ ਨੇ, ਉਹਨਾਂ ਤੇ ਸਾਨੂੰ ਇੱਕ ਦੂਜੇ ਦੇ ਉੱਤੇ ਜ਼ਿਆਦਾ ਨਹੀਂ ਜ਼ੋਰ ਦੇਣਾ ਚਾਹੀਦਾ। ਪਰ ਜਿਹੜਾ ਨੈਰੇਟਿਵ, ਜਿਹੜਾ ਬਿਰਤਾਂਤ ਨਾ ਸਿਰਫ ਸਾਡੇ ਘੋਲਾਂ ਨੂੰ ਸ਼ਰਮਿੰਦਾ ਕਰ ਰਿਹਾ, ਉਹਨਾਂ ਨੂੰ ਜ਼ਲੀਲ ਕਰ ਰਿਹਾ, ਉਹਨਾਂ ਨੂੰ ਨੀਵਾਂ ਦਿਖਾ ਰਿਹਾ, ਬਲਕਿ ਸਾਡੇ ਬਜ਼ੁਰਗਾਂ ਨੂੰ ਜੇ ਕੋਈ ਚੰਗਾ ਮੰਦਾ ਬੋਲ ਰਿਹਾ ਤਾਂ ਸਾਨੂੰ ਉਸ ਨੈਰੇਟਿਵ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਜਲਦ ਹਾਜ਼ਰ ਹੋਵਾਂਗੇ ਇੱਕ ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼, ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ।